ਸਾਡਾ ਜਿਹੜਾ ਇਹਨਾਂ ਨਾਲ ਜਿਸ ਤਰ੍ਹਾਂ ਦਾ ਰਿਸ਼ਤਾ ਹੈਗਾ RSS ਵਾਲਿਆਂ ਨਾਲ, ਹਿੰਦੂ ਭਾਈਚਾਰੇ ਵਾਲਿਆਂ ਨਾਲ, ਉਹਦੇ ਮੁਤਲਕ ਸਾਨੂੰ ਹਰ ਵੇਲੇ ਚਤੰਨ ਰਹਿਣਾ ਚਾਹੀਦਾ। ਇਹਨਾਂ ਨੇ ਕਦੇ ਵੀ ਵਾਰ ਕਰਨ ਲੱਗਿਆ ਸਾਡੇ ਤੇ, ਸਾਡੀ ਪਿੱਠ ਤੇ ਵਾਰ ਕਰਨ ਲੱਗਿਆ ਕਦੇ ਕੋਈ ਇਹਨਾਂ ਨੇ ਬਹੁਤਾ ਇਸ ਗੱਲ ਦਾ ਖਿਆਲ ਨਹੀਂ ਕੀਤਾ ਹੈਗਾ ਕਿ ਇਹਨਾਂ ਨਾਲ ਆਪਣੀ ਕਿੰਨੀ ਨੇੜਤਾ ਵਾ, ਕਿੰਨਾ ਆਪਾਂ ਇਹਨਾਂ ਦਾ ਕਿੰਨਾ ਆਪਣੇ ਤੇ ਭਰੋਸਾ ਕਰਦੇ ਆ। ਆਪਾਂ ਤਾਂ ਭਰੋਸੇ ਦਾ ਦਾਨ ਮੰਗਦੇ ਆ ਅਰਦਾਸ ਵਿੱਚ, ਪਰ ਇਹਨਾਂ ਲਈ ਇਹ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ। ਜਦੋਂ ਜੀ ਕਰੇ ਇਹ ਸਿੱਖ ਜਜ਼ਬਾਤਾਂ ਦੇ, ਸਿੱਖ ਹਿੱਤਾਂ ਦੇ ਉਲਟ ਭੁਗਤ ਸਕਦੇ। ਦੋਸਤੋ, ਇਹ ਮੰਨ ਕੇ ਚੱਲੋ ਕਿ ਜਦੋਂ ਭਾਰਤੀ ਹਕੂਮਤ ਸਿੱਖ ਗੁਰੂ ਸਾਹਿਬਾਨ ਜਾਂ ਸਿੱਖ ਧਰਮ ਪ੍ਰਤੀ ਹੇਜ ਪ੍ਰਗਟ ਕਰ ਰਹੀ ਹੈ, ਦਿਨ ਮਨਾ ਰਹੀ ਹੈ, ਤਾਂ ਯਕੀਨਨ ਉਹਨਾਂ ਦੇ ਅੰਦਰ ਸਿੱਖੀ ਪ੍ਰਤੀ ਖੋਟ ਹੀ ਹੁੰਦੀ। हिंद की चादर सिख धर्म के 9वें गुरु गुरु तेग बहादुर जी के 400वें प्रकाश पर्व की हार्दिक शुभकामनाएं। उन्होंने पहला ते आखिरी मकसद सिख गुरु साहिबान नूं हिंदू साबित करना हो। वो गुरु तेग बहादुर जी नूं हिंद की चादर कहते हैं ते असीं उन्हां नूं धर्म की चादर बन के चल रहे। असीं तां आ जिहड़ा मोदी दा RSS दा एजेंडा अपनाया होया, असीं कहने हैं कि गुरु तेग बहादुर हिंद की चादर, ਅਸੀਂ ਕਹਿੰਦੇ ਆ ਕਿ ਗੁਰੂ ਤੇਗ ਬਹਾਦਰ ਦਾ ਬਲੀਦਾਨ, ਤੇ ਸਾਨੂੰ ਤਾਂ ਮੌਜਾਂ ਲੱਗੀਆਂ ਪਈਆਂ ਨੇ। ਦੇਖੋ ਤਾਂ ਸਾਨੂੰ ਵੱਡੇ ਵੱਡੇ ਅਹੁਦੇ ਮਿਲ ਰਹੇ ਨੇ। ਇਹ ਲਕੀਰ ਦੇ ਦੂਜੇ ਪਾਸੇ ਖੜੇ ਸਿੱਖਾਂ ਨੂੰ ਭੁਗਦੀਆਂ ਨੇ ਭਾਈ। ਉਹ ਉਹਨਾਂ ਦਾ ਜਾਣਨ ਇਤਿਹਾਸ ਆਪੇ ਨਿਰਣਾ ਕਰੇਗਾ। ਜਦੋਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਤੁਹਾਡਾ ਜਿਹੜਾ ਨਾਂ ਆ ਉਹ ਸੁਣ ਕੇ ਤੁਹਾਨੂੰ ਨਫ਼ਰਤ ਕਰਿਆ ਕਰਨਗੀਆਂ ਕਿ ਇਹਨਾਂ ਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀ ਧਿਰ ਦਾ ਸਾਥ ਦਿੱਤਾ ਸੀ। ਦਿੱਲੀ ਵਰਗੇ ਸਰਕਾਰੀ ਸਮਾਗਮ ਹੁੰਦੇ ਰਹੇ ਨੇ ਤੇ ਹੁੰਦੇ ਰਹਿਣਗੇ, ਤੇ ਕੁਝ ਹਿੰਦੂ ਤਵੀ ਰੰਗਾਂ ਵਿੱਚ ਰੰਗੇ ਸਿੱਖ ਇਹਨਾਂ 'ਚ ਸ਼ਾਮਲ ਵੀ ਹੁੰਦੇ ਰਹਿਣਗੇ, ਪਰ ਕੌਮ ਦੀ ਵਿਲੱਖਣ ਤੇ ਆਜ਼ਾਦ ਹੋਂਦ ਹਸਤੀ ਦਾ ਇਹ ਕੁਝ ਵਿਗਾੜ ਨਹੀਂ ਸਕਣ। ਜਿਹੜੇ ਸਿੱਖ ਅਖਵਾਲ ਵਾਲੇ ਲੋਕ ਇਹਨਾਂ ਸਮਾਗਮਾਂ ਦਾ ਹਿੱਸਾ ਬਣਦੇ ਨੇ, ਉਹਨਾਂ ਦੇ ਨਾਮ ਟਿਕ ਮਾਰਕ ਕਰਕੇ ਰੱਖੋ ਤਾਂ ਜੋ ਹਮੇਸ਼ਾ ਯਾਦ ਰਹੇ ਕਿ ਕਿਸ ਵੇਲੇ ਕੌਣ ਕਿਸ ਪਾਸੇ ਸੀ, ਗੁਰੂ ਵੱਲ ਕੌਣ ਸੀ ਤੇ ਸਰਕਾਰ ਵੱਲ ਕੌਣ ਸੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਚਰਚਾ ਹੋ ਰਹੀ ਆ ਕਿ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜਾ ਸੰਬੰਧ ਵਿੱਚ ਲਾਲ ਕਿਲੇ ਦੇ ਉੱਤੇ ਭਾਰਤ ਸਰਕਾਰ ਵੱਲੋਂ ਦਿਨ ਮਨਾਇਆ ਜਾ ਰਿਹਾ। ਅਜੀਤ ਅਖਬਾਰ ਦੀ ਜਿਹੜੀ ਅੱਜ ਦੀ ਖਬਰ ਆ ਮੈਂ ਉਹ ਸਾਂਝੀ ਕਰਨਾ। ਦੇਸ਼ ਅਤੇ ਸਿੱਖ ਗੁਰੂਆਂ ਦੇ ਬਹੁਤ ਉਪਕਾਰ ਹਨ। ਦੇਸ਼ ਉੱਤੇ ਸਿੱਖ ਗੁਰੂਆਂ ਦੇ ਬਹੁਤ ਉਪਕਾਰ ਹਨ ਤੇ ਅਸੀਂ ਸਿੱਖ ਗੁਰੂਆਂ ਦੇ ਹਮੇਸ਼ਾ ਕਰਜ਼ਦਾਰ ਰਹਾਂਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲਾਲ ਕਿਲੇ ਤੋਂ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਦਿਆਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਅਮਿਤ ਸ਼ਾਹ ਨੇ ਭਾਰਤ ਵੱਲੋਂ ਆਜ਼ਾਦੀ ਦੇ ਅੰਮ੍ਰਿਤ ਮਹਾ ਉਤਸਵ ਦੇ ਹਿੱਸੇ ਵਜੋਂ ਲਾਲ ਕਿਲੇ ਉੱਤੇ ਗੁਰੂ ਤੇਗ ਬਹਾਦਰ ਜੀ ਦੀ ਚੌਥੇ ਸ਼ਤਾਬਦੀ ਵਰ੍ਹੇ ਮੌਕੇ ਕਰਾਏ ਜਾ ਰਹੇ 2 ਰੋਜ਼ਾ ਸਮਾਗਮ ਦੇ ਸ਼ੁਰੂਆਤ ਕਰਦਿਆਂ ਗੁਰੂ ਤੇਗ ਬਹਾਦਰ ਜੀ ਦੇ ਸਮਰਪਣ, ਬਲੀਦਾਨ ਤੇ ਬਹਾਦਰੀ ਨੂੰ ਸਜਦਾ ਕੀਤਾ। ਅਮਿਤ ਸ਼ਾਹ ਨੇ ਮੁਗਲ ਸ਼ਾਸਕ ਔਰੰਗਜ਼ੇਬ ਵੱਲੋਂ ਕੀਤੇ ਜ਼ਬਰ ਦੇ ਹਵਾਲੇ ਨਾਲ ਕਿਹਾ ਕਿ ਅੱਜ ਉਸ ਦਾ ਕੋਈ ਨਾਂ ਨਿਸ਼ਾਨ ਨਹੀਂ ਹੈ, ਪਰ ਅੱਜ ਕਰੋੜਾਂ ਲੋਕ ਗੁਰੂ ਤੇਗ ਬਹਾਦਰ ਜੀ ਦੇ ਵਿਖਾਏ ਰਸਤੇ ਤੇ ਚੱਲ ਰਹੇ ਹਨ। ਉਹਨਾਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਨਮਨ ਕਰਦਿਆਂ ਕਿਹਾ ਕਿ 9ਵੀਂ ਤੇ 10ਵੀਂ ਪਾਤਸ਼ਾਹੀ ਕਾਰਨ ਹੀ ਅੱਜ ਦੇਸ਼ ਆਜ਼ਾਦੀ ਦਾ ਸਾਹ ਲੈ ਰਿਹਾ। ਅਮਿਤ ਸ਼ਾਹ ਨੇ ਆਪਣੇ ਸੰਬੋਧਨ 'ਚ 2 ਵਾਰ ਕਸ਼ਮੀਰੀ ਪੰਡਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਸ਼ਮੀਰੀ ਪੰਡਤਾਂ ਨੂੰ ਜ਼ੁਲਮਾਂ ਤੋਂ ਬਚਾਉਣ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦਿੱਤੀ, ਜਿਸ ਕਾਰਨ ਅੱਜ ਵੀ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ। ਖੈਰ, ਲੰਬੀ ਚੌੜੀ ਖਬਰ ਆ। ਮੋਟੇ ਤੌਰ ਦੇ ਉੱਤੇ ਆਪਾਂ ਗੱਲ ਨੂੰ ਸਮਝ ਲਿਆ ਕਿ ਅਮਿਤ ਸ਼ਾਹ ਜਿਹੜਾ ਭਾਰਤ ਦਾ ਕੇਂਦਰੀ ਗ੍ਰਹਿ ਮੰਤਰੀ ਆ, ਉਹਨੇ ਜਿਹੜੇ 2 ਦਿਨ ਆ ਸਮਾਗਮ ਚੱਲਣੇ ਆ ਲਾਲ ਕਿਲੇ ਤੇ 9ਵੇਂ ਪਾਤਸ਼ਾਹ ਦੇ ਚੌਥੀ ਸ਼ਤਾਬਦੀ ਦੇ ਸੰਬੰਧ ਵਿੱਚ, ਉਹਦੇ ਮੌਕੇ ਉੱਤੇ ਆ ਗੱਲਾਂ ਕੀਤੀਆਂ। ਹੁਣ ਸਾਡਾ ਜਿਹੜਾ ਇਹਨਾਂ ਨਾਲ ਜਿਸ ਤਰ੍ਹਾਂ ਦਾ ਰਿਸ਼ਤਾ ਹੈਗਾ RSS ਵਾਲਿਆਂ ਨਾਲ, ਹਿੰਦੂ ਭਾਈਚਾਰੇ ਵਾਲਿਆਂ ਨਾਲ, ਉਹਦੇ ਮੁਤਲਕ ਸਾਨੂੰ ਹਰ ਵੇਲੇ ਚਤੰਨ ਰਹਿਣਾ ਚਾਹੀਦਾ, ਕਿਉਂਕਿ ਸਾਡੇ ਨਾਲ ਇਹਨਾਂ ਨੇ ਕਦੇ ਵੀ ਵਾਰ ਕਰਨ ਲੱਗਿਆ ਸਾਡੇ ਤੇ, ਸਾਡੀ ਪਿੱਠ ਤੇ ਵਾਰ ਕਰਨ ਲੱਗਿਆ ਕਦੇ ਕੋਈ ਇਹਨਾਂ ਨੇ ਬਹੁਤਾ ਇਸ ਗੱਲ ਦਾ ਖਿਆਲ ਨਹੀਂ ਕੀਤਾ ਹੈਗਾ ਕਿ ਇਹਨਾਂ ਨਾਲ ਆਪਣੀ ਕਿੰਨੀ ਨੇੜਤਾ ਵਾ, ਕਿੰਨਾ ਆਪਣੇ ਤੇ ਭਰੋਸਾ ਕਰਦੇ ਆ। ਆਪਾਂ ਤਾਂ ਭਰੋਸੇ ਦਾ ਦਾਨ ਮੰਗਦੇ ਆ ਅਰਦਾਸ ਵਿੱਚ, ਪਰ ਇਹਨਾਂ ਲਈ ਇਹ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ। ਜਦੋਂ ਜੀ ਕਰੇ ਇਹ ਸਿੱਖ ਜਜ਼ਬਾਤਾਂ ਦੇ, ਸਿੱਖ ਹਿੱਤਾਂ ਦੇ ਉਲਟ ਭੁਗਤ ਸਕਦੇ। ਖੈਰ, ਸਰਦਾਰ ਗਜਿੰਦਰ ਸਿੰਘ ਦਲ ਖਾਲਸਾ ਦੇ ਮੁਖੀ ਭਾਜੀ ਗਜਿੰਦਰ ਸਿੰਘ ਪਾਕਿਸਤਾਨ 'ਚ ਨੇ, ਨਨਕਾਣਾ ਸਾਹਿਬ, ਉੱਥੇ ਬੈਠੇ ਆ
ਜਲਾਵਤ ਨਹੀਂ ਭੋਗ ਰਹੇ ਹੈ। 1981 ਚ ਹਾਈਜੈਕ ਕਰਨ ਤੋਂ ਬਾਅਦ ਉਹ ਭਾਰਤ ਨਹੀਂ ਪਰਤ ਸਕੇ। ਉਹਨਾਂ ਨੇ ਅੱਜ ਸੋਸ਼ਲ ਮੀਡੀਆ ਦੇ ਰਾਹੀਂ ਇਹ ਗੱਲ ਆਖੀ ਆ ਕਿ ਦੋਸਤੋ ਇਹ ਮੰਨ ਕੇ ਚੱਲੋ ਕਿ ਜਦੋਂ ਭਾਰਤੀ ਹਕੂਮਤ ਸਿੱਖ ਗੁਰੂ ਸਾਹਿਬਾਨ ਜਾਂ ਸਿੱਖ ਧਰਮ ਪ੍ਰਤੀ ਹੇਜ ਪ੍ਰਗਟ ਕਰ ਰਹੀ ਹੈ, ਦਿਨ ਮਨਾ ਰਹੀ ਹੈ, ਤਾਂ ਯਕੀਨਨ ਉਹਨਾਂ ਦੇ ਅੰਦਰ ਸਿੱਖੀ ਪ੍ਰਤੀ ਖੋਟ ਹੀ ਹੁੰਦੀ ਹੈ। ਉਹਨਾਂ ਦਾ ਪਹਿਲਾ ਤੇ ਆਖਰੀ ਮਕਸਦ ਸਿੱਖ ਗੁਰੂ ਸਾਹਿਬਾਨ ਨੂੰ ਹਿੰਦੂ ਸਾਬਤ ਕਰਨਾ ਹੁੰਦਾ। ਉਹ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਹਿੰਦੇ ਨੇ ਤੇ ਅਸੀਂ ਉਹਨਾਂ ਨੂੰ ਧਰਮ ਦੀ ਚਾਦਰ ਮੰਨ ਕੇ ਚੱਲਦੇ ਹਾਂ। 1947 ਤੋਂ ਬਾਅਦ ਖਾਸ ਕਰ ਬੀਜੇਪੀ ਦੀ ਹਕੂਮਤ ਆਉਣ ਮਗਰੋਂ ਭਾਰਤੀ ਹਾਕਮਾਂ ਦੇ ਲੱਗੇ ਅੱਡੀ ਚੋਟੀ ਦੇ ਜ਼ੋਰ ਕਾਰਨ ਸਿੱਖਾਂ ਦਾ ਇੱਕ ਤਬਕਾ ਹੁਣ ਗੁਰੂ ਸਾਹਿਬਾਨ ਅਤੇ ਸਿੱਖੀ ਨੂੰ ਹਿੰਦੂ ਤਵੀ ਰੰਗ ਵਿੱਚ ਦੇਖਣ ਤੇ ਸਵੀਕਾਰ ਕਰਨ ਵੀ ਲੱਗ ਪਿਆ, ਜਿਹੜਾ ਕਿ ਬਹੁਤ ਅਫਸੋਸਨਾਕ। ਪਰ ਸਾਡੇ ਕੌਮੀ ਇਤਿਹਾਸ ਦੀ ਧਾਰਾ ਸਰਕਾਰ ਪ੍ਰਸਤਾਂ ਨਾਲ ਕਦੇ ਨਹੀਂ ਚੱਲੀ। ਪਾਤਸ਼ਾਹੀ ਦਾਵਾ ਰੱਖਣ ਵਾਲੇ ਸੰਘਰਸ਼ੀ ਧਿਰ ਜਿਹੜੀ ਹੈ ਉਹਦੇ ਨਾਲ ਚੱਲੀ। ਦਿੱਲੀ ਵਰਗੇ ਸਰਕਾਰੀ ਸਮਾਗਮ ਹੁੰਦੇ ਰਹੇ ਨੇ ਤੇ ਹੁੰਦੇ ਰਹਿਣਗੇ, ਤੇ ਕੁਝ ਹਿੰਦੂ ਤਵੀ ਰੰਗਾਂ ਵਿੱਚ ਰੰਗੇ ਸਿੱਖ ਇਹਨਾਂ 'ਚ ਸ਼ਾਮਲ ਵੀ ਹੁੰਦੇ ਰਹਿਣਗੇ, ਪਰ ਕੌਮ ਦੀ ਵਿਲੱਖਣ ਤੇ ਆਜ਼ਾਦ ਹੋਂਦ ਹਸਤੀ ਦਾ ਇਹ ਕੁਝ ਵਿਗਾੜ ਨਹੀਂ ਸਕਣਗੇ। ਜਿਹੜੇ ਸਿੱਖ ਅਖਵਾਲ ਵਾਲੇ ਲੋਕ ਇਹਨਾਂ ਸਮਾਗਮਾਂ ਦਾ ਹਿੱਸਾ ਬਣਦੇ ਨੇ, ਉਹਨਾਂ ਦੇ ਨਾਮ ਟਿਕ ਮਾਰਕ ਕਰਕੇ ਰੱਖੋ ਤਾਂ ਜੋ ਹਮੇਸ਼ਾ ਯਾਦ ਰਹੇ ਕਿ ਕਿਸ ਵੇਲੇ ਕੌਣ ਕਿਸ ਪਾਸੇ ਸੀ, ਗੁਰੂ ਵੱਲ ਕੌਣ ਸੀ ਤੇ ਸਰਕਾਰ ਵੱਲ ਕੌਣ ਸੀ। ਸੋ ਅੱਜ ਇਹਨਾਂ ਲੋਕਾਂ ਨੇ ਬਹੁਤ ਜ਼ਿਆਦਾ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਨੇ, ਜਿਹਦੇ ਵਿੱਚ ਜਿਹੜਾ ਲਿਖਿਆ ਕਿ ਹਿੰਦ ਕੀ ਚਾਦਰ सिख धर्म के 9वें गुरु गुरु तेग बहादुर जी के 400वें प्रकाश पुरब की हार्दिक शुभकामनाएं। ਉਹਦੇ ਵਿੱਚ ਜਿਹੜੀ ਮਨੋਕਲਪਿਤ ਫੋਟੋ ਆ 9ਵੇਂ ਪਾਤਸ਼ਾਹ ਦੀ ਉਹ ਲਾਈ ਹੋਈ ਆ, ਉੱਪਰ ਖੰਡਾ ਕਿਰਪਾਨ ਲਾ ਕੇ, ਜਿਵੇਂ ਰਾਮਚੰਦਰ ਕ੍ਰਿਸ਼ਨ ਦੀਆਂ ਫੋਟੋਆਂ ਲਾ ਕੇ ਆਲੇ ਦੁਆਲੇ ਆਪਦੇ ਹਿੰਦੂ ਜਿਹੜੇ ਇਹਨਾਂ ਦੇ ਲੀਡਰ ਨੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਨੇ, ਉਵੇਂ ਬਿਲਕੁਲ ਇਹਨਾਂ ਨੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਤੇ ਹੋਰ ਜਿਹੜੇ ਬੀਜੇਪੀ ਦੇ ਲੀਡਰ ਨੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ। ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਨੋਕਲਪਿਤ ਜਿਹੜੀ ਇਹ ਪੇਂਟਿੰਗ ਆ, ਫੋਟੋ ਆ, ਇਹਦੇ ਬਾਰੇ ਸਾਨੂੰ ਭਾਰੀ ਇਤਰਾਜ਼ ਆ ਕਿ ਇਹ 9ਵੇਂ ਪਾਤਸ਼ਾਹ ਦੀ ਮਨੋਕਲਪਿਤ ਤਸਵੀਰ ਜਿਹੜੀ ਆ ਇਹ ਕਿਵੇਂ ਪੰਥ ਨੇ ਪ੍ਰਵਾਨ ਕਰ ਲਈ। ਸਾਨੂੰ ਯਾਦ ਆ ਕਿ ਜਦੋਂ ਇਹ ਵਿਵਾਦ ਉੱਠਿਆ ਸੀ ਉਦੋਂ ਪ੍ਰਿੰਸੀਪਲ ਸਾਹਿਬ ਸਿੰਘ ਨੇ ਇਸ ਗੱਲ ਦਾ ਠੋਕਵਾਂ ਵਿਰੋਧ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਇਹਨਾਂ ਤਸਵੀਰਾਂ ਤੇ ਪੱਕੀ ਮੋਹਰ ਨਹੀਂ ਲਾਉਣੀ ਚਾਹੀਦੀ। ਪਰ ਅਫਸੋਸ ਕਿ ਸਾਡੀ ਕੌਮ ਦੇ ਲੋਕਾਂ ਨੇ ਇਸ ਗੱਲ ਨੂੰ ਸਮਝਿਆ ਨਹੀਂ ਕਿ ਜਦੋਂ ਸਿੱਖ ਮੂਰਤੀ ਪੂਜਕ ਨਹੀਂ ਹੈਗੇ, ਜਦੋਂ ਸਿੱਖ ਕੈਲੰਡਰਾਂ ਦੇ ਉੱਤੇ ਲੱਗੀਆਂ ਹੋਈਆਂ ਜਿਹੜੀਆਂ ਇਹ ਫੋਟੋਆਂ ਨੇ ਇਹਨਾਂ ਨੂੰ ਮੱਥੇ ਟੇਕਦੇ ਆ, ਉਦੋਂ ਅਸੀਂ ਆਪਣੇ ਆਪ ਹਿੰਦੂ ਤਵਾ ਰੰਗ ਵਿੱਚ ਰੰਗੇ ਜਾਂਦੇ ਹਾਂ, ਕਿਉਂਕਿ ਸਿੱਖ ਲਈ ਪੂਜਾ ਸ਼ਬਦ ਕੀ, ਦੀਦਾਰ ਖਾਲਸੇ ਕਾ, ਪਰਚਾ ਸ਼ਬਦ ਕਾ। ਉਹ ਅਸੀਂ ਉਸ ਮੂਲ ਸਿਧਾਂਤ ਤੋਂ ਟੁੱਟਦੇ ਹਾਂ। ਸੋ ਨਕਲੀ ਮਨੋਕਲਪਿਤ ਪੇਂਟਿੰਗਾਂ ਦਾ ਇੱਕ, ਫੋਟੋਆਂ ਦਾ ਇੱਕ ਵੱਖਰਾ ਵਿਸ਼ਾ, ਪਰ ਅੱਜ ਇਸ ਪੇਂਟਿੰਗ ਦੇ ਆਲੇ ਦੁਆਲੇ ਉੱਪਰ ਵੀ ਤੇ ਹੇਠਾਂ ਵੀ ਬੀਜੇਪੀ ਦੇ ਲੀਡਰਾਂ ਦੀਆਂ ਬਹੁਤ ਵੱਡੀ ਗਿਣਤੀ ਵਿੱਚ ਫੋਟੋਆਂ ਲੱਗੀਆਂ ਹੋਈਆਂ ਨੇ। ਹੁਣ ਇੱਕ ਵਾਰ ਆਪਣੇ ਪੰਥ ਵਿੱਚ ਇਹ ਵਕਤ ਆਇਆ ਕਿ ਜਦੋਂ ਲਾਰੇ ਜਗਤ ਨਾਰਾਇਣ ਨੇ ਆਪਦੀ ਜਿਹੜੀ ਫੋਟੋ ਆ ਉਹਦੀ, ਉਹ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਮਨੋਕਲਪਿਤ ਤਸਵੀਰ ਆ ਉਹਦੇ ਨਾਲ ਇਸ ਤਰੀਕੇ ਨਾਲ ਲਾਤੀ ਕਿ ਸੰਤ ਭਿੰਡਰਾਂ ਵਾਲਿਆਂ ਨੇ ਸਖਤ ਸਟੈਂਡ ਲਿਆ ਤੇ ਇਸ ਗੱਲ ਲਈ ਪੂਰਾ ਉਹਨਾਂ ਨੇ ਵਿਰੋਧ ਕੀਤਾ ਕਿ ਇਹ ਲਾਰੇ ਜਗਤ ਨਾਰਾਇਣ ਦੀ ਫੋਟੋ ਆ ਜਿਹੜੀ ਉਹ ਗੁਰੂ ਸਾਹਿਬਾਨ ਦੀ ਮਨੋਕਲਪਿਤ ਆ ਚਾਹੇ ਤਸਵੀਰ, ਪਰ ਸਾਡੇ ਪੰਥ ਦਾ ਵੱਡਾ ਹਿੱਸਾ ਇਹਨਾਂ ਨੂੰ ਹੁਣ ਪ੍ਰਵਾਨ ਕਰੀ ਬੈਠਾ, ਉਹਨਾਂ ਨਾਲ ਇਦਾਂ ਕਿਵੇਂ ਲਾਈ ਜਾ ਸਕਦੀ ਹੈ। ਤੇ ਸਾਰੇ ਜਿਹੜੇ ਆ ਸਰੋਤੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਆ ਕਿ ਲਾਰੇ ਜਗਤ ਨਾਰਾਇਣ ਦਾ ਤੇ ਉਸ ਤੋਂ ਬਾਅਦ ਉਹਦੇ ਮੁੰਡੇ ਰਮੇਸ਼ ਦਾ ਇਸੇ ਗੱਲ ਕਰਕੇ ਕੁੰਡਾ ਹੋ ਗਿਆ। ਹੈ ਤਾਂ ਕਾਰਨ ਚਲੋ ਹੋਰ ਵੀ ਬੜੇ ਆ, ਪਰ ਰਮੇਸ਼ ਦਾ ਕੁੰਡਾ ਤਾਂ ਇਸੇ ਗੱਲ ਨੇ ਕਰਾਇਆ ਕਿ ਲਾਰੇ ਜਗਤ ਨਾਰਾਇਣ ਦੀ ਫੋਟੋ ਉਹਦੇ ਬਰਾਬਰ ਕਿਉਂ ਲਾਈ, ਗੁਰੂ ਸਾਹਿਬਾਨ ਦੀ ਫੋਟੋ ਦੇ ਬਰਾਬਰ ਕਿਉਂ ਲਾਈ। ਉਹ ਗੁਰੂ ਸਾਹਿਬਾਨ ਦੀ ਫੋਟੋ ਦੇ ਬਰਾਬਰ ਫੋਟੋਆਂ ਲਾਉਣ ਵਾਲਿਆਂ ਨੂੰ ਪੰਥ ਜਿਹੜਾ ਹੈਗਾ ਉਹ ਕਿਸੇ ਵੇਲੇ ਕਰਾਰੇ ਹੱਥ ਦਿਖਾਉਂਦਾ ਰਿਹਾ, ਤੇ ਅੱਜ ਗੁਰੂ ਸਾਹਿਬਾਨ ਦੀ ਫੋਟੋ ਜਿਹੜੀ ਆ ਉਹ ਦੇਖ ਕੇ ਜੇ ਗੁੱਸਾ ਨਹੀਂ ਆ ਰਿਹਾ ਤਾਂ ਸਮਝ ਲਓ ਕਿ ਆਪਣੇ ਚੋਂ ਪੰਥਕ ਜਜ਼ਬਾ ਜਿਹੜਾ ਉਹ ਕਿੰਨਾ ਕੁ ਘਟ ਗਿਆ ਤੇ ਕਿੰਨਾ ਕੁ ਵੱਧ ਗਿਆ। ਖੈਰ, ਇਸ ਤੋਂ ਅਗਲੀ ਗੱਲ ਵੱਲ ਜੇ ਆਈਏ, ਜਿਹੜਾ ਇਹਨਾਂ ਨੇ ਲਗਾਤਾਰ ਇਹ ਕੀਤਾ ਹੋਇਆ ਕਿ ਗੁਰੂ ਤੇਗ ਬਹਾਦਰ ਹਿੰਦ ਕੀ ਚਾਦਰ ਕਹਿਣਾ, ਹੁਣ ਸਾਡੀ ਕੌਮ ਦਾ ਵੱਡਾ ਹਿੱਸਾ ਵੀ ਇਹ ਭਕਾਈ ਮਾਰਨ ਲੱਗ ਪਿਆ। ਜੇਕਰ ਤੁਹਾਨੂੰ ਗੁੱਸਾ ਨਹੀਂ ਆਉਂਦਾ ਕਿ ਉਹ ਹਿੰਦ ਕੀ ਚਾਦਰ ਕਹਿੰਦੇ, ਜੇ ਤੁਹਾਨੂੰ ਇਸ ਗੱਲ ਦੀ ਤਕਲੀਫ ਨਹੀਂ ਹੁੰਦੀ ਕਿ ਉਹ ਧਰਮ ਕੀ ਚਾਦਰ ਕਿਉਂ ਨਹੀਂ ਕਹਿੰਦੇ, ਜੇਕਰ ਤੁਹਾਨੂੰ ਇਸ ਗੱਲ ਦਾ ਮਨ ਦੇ ਵਿੱਚ ਰੋਸ ਨਹੀਂ ਆਉਂਦਾ ਕਿ ਉਹ
ਇਹ ਕਿਉਂ ਕਹਿੰਦੇ ਆ ਕਿ ਗੁਰੂ ਤੇਗ ਬਹਾਦਰ का बलिदान याद रखेगा हिंदुस्तान। ਅੱਜ ਵੀ ਅਸੀਂ ਅਖਬਾਰ ਦੀ ਜਿਹੜੀ ਅਜੀਤ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ, ਉਹਦੇ ਚ ਉਹਨੇ ਬਲੀਦਾਨ ਕਿਹਾ ਅਮਿਤ ਸ਼ਾਹ ਨੇ। ਸੋ ਬੀਜੇਪੀ ਆਰਐਸਐਸ ਇੱਕ ਤਰੀਕੇ ਨਾਲ ਸਿੱਖਾਂ ਨੂੰ ਕਹਿ ਰਹੀ ਆ ਕਿ ਅਸੀਂ ਤੁਹਾਡੇ ਗੁਰੂ ਦੀ ਬਲੀ ਦੇ ਦਿੱਤੀ ਸੀ। ਬਲੀ ਦੇਣਾ ਹੁੰਦਾ ਵੀ ਮੈਂ ਆਪਦਾ ਕੰਮ ਕਢਾਉਣ ਲਈ ਕਿਸੇ ਹੋਰ ਨੂੰ ਵਰਤ ਜਾਵਾਂ। ਸੋ ਇਹ ਚਾਹੁੰਦੇ, ਇਹ ਕਹਿੰਦੇ ਨੇ ਇੱਕ ਤਰੀਕੇ ਨਾਲ ਉਹ ਕਿ ਅਸੀਂ ਤਾਂ ਆਪਦਾ ਮਤਲਬ ਹੱਲ ਕਰਨਾ ਸੀਗਾ ਤੇ ਅਸੀਂ ਮੁਗਲਾਂ ਦੇ ਰੰਗਜੇਬ ਦੇ ਰਾਜ ਵਿੱਚ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਰਤ ਲਏ। ਹੁਣ ਜਿਹੜੇ ਇਸ ਤਰੀਕੇ ਦੀ ਗੱਲ ਬਲੀਦਾਨ ਕਹਿਣ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ, ਜੇ ਉਹਨਾਂ ਦੇ ਮਨ ਵਿੱਚ ਇਸ ਗੱਲ ਦਾ ਹੋਵੇ ਨਾ ਕਿ ਸਿੱਖਾਂ ਨਾਲ ਅਸੀਂ ਵਧੀਆ ਸੰਬੰਧ ਰੱਖਣੇ ਆ, ਅਸੀਂ ਸਿੱਖੀ ਉੱਤੇ ਕੋਈ ਹਮਲਾ ਨਹੀਂ ਕਰਨਾ, ਤਾਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਪਤਾ ਕਿ ਸਿੱਖਾਂ ਨੂੰ ਇਸ ਗੱਲ ਦੀ ਡਾਢੀ ਤਕਲੀਫ ਆ ਕਿ ਅਸੀਂ ਇਹ ਕਿਉਂ ਕਿਹਾ ਜਾਂਦਾ ਕਿ ਗੁਰੂ ਤੇਗ ਬਹਾਦਰ का बलिदान याद रखेगा हिंदुस्तान। ਜਾਂ ਉਹਨਾਂ ਨੂੰ ਇਸ ਗੱਲ ਦਾ ਬੜੀ ਭਲੀ ਭਾਂਤ ਪਤਾ ਕਿ ਸਿੱਖ ਇਤਰਾਜ਼ ਕਰਦੇ ਨੇ ਕਿ ਗੁਰੂ ਤੇਗ ਬਹਾਦਰ ਹਿੰਦ ਕੀ ਚਾਦਰ ਕਿਉਂ ਕਿਹਾ ਜਾਂਦਾ, ਪਰ ਉਹ ਕਹਿੰਦੇ ਨੇ ਕਿ ਅਸੀਂ ਤੁਹਾਡੇ ਜਜ਼ਬਾਤਾਂ ਦੀ ਪਰਵਾਹ ਨਹੀਂ ਕਰਨੀ, ਤੁਹਾਨੂੰ ਸਾਡੀ ਗੱਲ ਮੰਨਣੀ ਪਊਗੀ, ਚਾਹੇ ਕੀ ਕਰੋ ਚਾਹੇ ਮੀ ਕਰੋ, ਅਸੀਂ ਤਾਂ ਤੁਹਾਤੋਂ ਹਿੰਦ ਕੀ ਚਾਦਰ ਤਾਂ ਕਹਾਵਾਂਗੇ, ਪਰ ਆਪ ਅਸੀਂ ਧਰਮ ਕੀ ਚਾਦਰ ਨਹੀਂ ਕਹਾਂਗੇ। ਅਸੀਂ ਤੁਹਾਡੇ ਤੋਂ ਤਾਂ ਇਹ ਗੱਲ ਕਹਾਂਗੇ ਕਿ ਗੁਰੂ ਤੇਗ ਬਹਾਦਰ ਜੀ ਦੀ ਬਲੀ ਚਾੜ ਦਿੱਤੀ, ਬਲੀਦਾਨ ਦਿੱਤਾ। ਹੁਣ ਸਾਡੇ ਬਹੁਤ ਸਾਰੇ ਰਾਗੀ ਢਾਡੀ ਕਥਾਕਾਰ ਪ੍ਰਚਾਰਕਾਂ ਨੂੰ ਤੁਸੀਂ ਸੁਣ ਲਿਓ, ਉਹ ਇਹੋ ਜਿਹੀਆਂ ਗੱਲਾਂ ਕਰਦੇ ਵੀ ਨੇ। ਸਾਡੇ ਸਿੱਖ ਨਜ਼ਰੀਏ ਤੋਂ ਜਾਂ ਸਿੱਖ ਫਲਸਫੇ ਤੋਂ ਇਹ ਸ਼ਹਾਦਤ ਸੀ, ਇਹ ਮਨੁੱਖੀ ਹੱਕਾਂ ਲਈ, ਧਾਰਮਿਕ ਆਜ਼ਾਦੀ ਲਈ, ਸਮਾਜਿਕ ਜਿਹੜੀ ਆਜ਼ਾਦੀ ਲਈ, ਇਹ ਇੱਕ ਇਹੋ ਜਿਹੀ ਗਵਾਹੀ, ਇੱਕ ਇਹੋ ਜਿਹੀ ਗਰੰਟੀ, ਇੱਕ ਇਹੋ ਜਿਹੀ ਸ਼ਹਾਦਤ ਸੀ ਜਿਹੜੀ ਕਿ 9ਵੇਂ ਪਾਤਸ਼ਾਹ ਨੇ ਆਪਣਾ ਸੀਸ ਮਾਰ ਕੇ ਸਾਨੂੰ ਇੱਕ ਇਹੋ ਜਿਹਾ ਨਵਾਂ ਜਿਹੜਾ ਹੈਗਾ ਕੰਮ ਦੁਨੀਆ ਦੇ ਤਖਤੇ ਉੱਤੇ ਕਰਕੇ ਦਿਖਾਤਾ। ਕਿਉਂਕਿ ਆਪ ਦੇ ਮਤਲਬ ਲਈ ਆਪ ਕਿਸੇ ਗੱਲ ਦੀ ਜਿਹਨੂੰ ਕਰਦੇ ਹੋਈਏ ਉਹਦੇ ਲਈ ਜਾਨ ਮਾਰ ਜੀਏ, ਹੋਰ ਗੱਲ ਹੋ ਰਹੀ ਹੈ। ਪਰ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੈ ਜਿਹੜੀ, ਉਹ ਵਿਲੱਖਣ ਆ, ਕਿਉਂਕਿ ਜਿਹੜੀ ਗੱਲ ਤਿਲਕ ਜਨੇਊ ਜਾਂ ਹਿੰਦੂ ਕਰਮਕਾਂਡ ਆ ਜਿਹੜੇ, ਇਹਨਾਂ ਦਾ ਸਿੱਖ ਸੰਗਤਾਂ ਨੂੰ ਗੁਰੂ ਸਾਹਿਬਾਨ ਨੇ ਹਮੇਸ਼ਾ ਰੱਦ ਕੀਤਾ। ਅਸੀਂ ਇਹਨਾਂ ਦੇ ਹਮਾਇਤੀ ਨਹੀਂ ਹੈ, ਪਰ ਗੁਰੂ ਘਰ ਨੇ ਇਹ ਵੀ ਨਹੀਂ ਕਿਹਾ ਹੈਗਾ ਕਿ ਧੱਕੇ ਨਾਲ, ਜ਼ੁਲਮ ਨਾਲ ਕਿਸੇ ਦੇ ਅਸੀਂ ਤਿਲਕ ਜਨੇਊ ਜਿਹੜੇ ਹੈਗੇ ਆ ਉਹ ਲਾਉਣੇ। ਤੇ ਅੱਜ ਹਾਲ ਕੀ ਕਰ ਦਿੱਤਾ ਸਿੱਖੀ ਦਾ, ਦੇਖੋ ਜੀ, 9ਵੇਂ ਪਾਤਸ਼ਾਹ ਨੇ ਤਿਲਕ ਤੇ ਜਨੇਊ ਦੀ ਰਾਖੀ ਲਈ ਸੀਸ ਵਾਰਿਆ ਹੈ ਜੀ। ਹੁਣ ਜਿਹੜੇ ਸਾਡੇ ਆਰਐਸਐਸ ਦੇ ਧੱਕੇ ਚੜੇ ਹੋਏ ਸਿੱਖ ਨੇ, ਉਹ ਕਹਿੰਦੇ ਆ ਵੀ ਜਾਂ ਸਾਬਤ ਕਰੋ ਵੀ ਤਿਲਕ ਤੇ ਜਨੇਊ ਲਈ ਸੀਸ ਨਹੀਂ ਵਾਰਿਆ। ਤੇ ਜੇ ਅਸੀਂ ਇਹ ਗੱਲ ਕਹਿੰਦੇ ਤੁਹਾਨੂੰ ਕਾਹਦੀ ਤਕਲੀਫ? ਭਾਈ ਤਕਲੀਫ ਇਹ ਆ ਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ ਆ ਜਿਹੜੀ, ਉਹ ਤਿਲਕ ਜਨੇਊ ਲਈ ਨਹੀਂ ਸੀ ਇਕੱਲੇ ਲਈ, ਉਹਦੇ ਪਿੱਛੇ ਇੱਕ ਬਹੁਤ ਵੱਡਾ ਫਲਸਫਾ ਪਿਆ ਸੀ। ਉਹਦੇ ਪਿੱਛੇ ਜਿਹੜੇ ਅਸਲ ਤੱਤ ਸੀ ਉਹਨਾਂ ਨੂੰ ਇਗਨੋਰ ਕਰਕੇ ਇੱਕ ਦਿਖਦੀ ਦੀ ਚੀਜ਼ ਵੀ ਤਿਲਕ ਤੇ ਜਨੇਊ ਤੱਕ ਗੱਲ ਨੂੰ ਸੀਮਤ ਕਰ ਦੇਣਾ। ਜਿਵੇਂ ਹਿੰਦ ਕੀ ਚਾਦਰ ਕਹਿ ਕੇ ਗੁਰੂ ਸਾਹਿਬਾਨ ਦੀ ਸਮੁੱਚੀ ਆਜ਼ਮਤ ਨੂੰ, ਜਿਹੜੀ ਕਿ ਸਮੁੱਚੇ ਬ੍ਰਹਮੰਡ ਦੇ ਲਈ ਆ, ਜਿਹੜੀ ਸਾਰੇ ਸੰਸਾਰ ਦੇ ਲਈ ਆ, ਉਹਨੂੰ ਇੱਕ ਧਰਤੀ ਦੇ ਇਸ ਹਿੰਦ ਤੱਕ, ਹਿੰਦ ਦਾ ਨਕਸ਼ਾ ਜਿਹੜਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਵੇਲੇ ਕਿਹੜਾ ਸੀ ਤੇ ਅੱਜ ਕਿਹੜਾ ਵਾ, ਇਹਦਾ ਨਕਸ਼ਾ ਸਦਾ ਬਦਲਦਾ ਰਹਿੰਦਾ। ਕਿਸੇ ਟਾਈਮ ਅਫਗਾਨਿਸਤਾਨ ਤੱਕ ਦਾ ਭਾਰਤ ਮੰਨਦੇ ਸੀ, ਅੱਜ ਜਿਹੜਾ ਹੈਗਾ ਉਹ ਭਾਰਤ ਹੋਰ ਆ, ਕੱਲ ਨੂੰ ਕੋਈ ਹੋਰ ਹੋ ਜੂ, ਪਰਸੋਂ ਨੂੰ ਕੋਈ ਹੋਰ ਹੋ ਜੂ। ਸੋ ਹਿੰਦ ਦੀ ਚਾਦਰ ਕਹਿਣਾ ਬਿਲਕੁਲ ਹੀ ਗੁਨਾਹ ਵਾਲੀ ਗੱਲ ਆ, ਕੁਫਰ ਵਾਲੀ ਗੱਲ ਆ। ਪਰ ਉਹ ਕਹਿੰਦੇ ਆ ਜੀ ਅਸੀਂ ਤਾਂ ਇਸ ਗੱਲ ਨੂੰ ਏਦਾਂ ਹੀ ਕਰਾਂਗੇ। ਸੋ ਜਿਹੜਾ ਇਸ ਸਾਰੇ ਕਸਰ ਨੂੰ ਦੇਖ ਕੇ ਜਿਹਨੂੰ ਤਕਲੀਫ ਨਹੀਂ ਹੁੰਦੀ, ਇੱਕ ਲਕੀਰ ਖਿੱਚੀ ਜਾ ਚੁੱਕੀ ਆ, ਜਿਹਨੇ ਲਕੀਰ ਦੇ ਦੂਜੇ ਪਾਸੇ ਭੁਗਤਣਾ ਉਹਨੂੰ ਪੂਰੀ ਖੁੱਲ੍ਹ ਆ। ਕੋਈ ਇੱਥੇ AK-47 ਰੱਖ ਕੇ ਗਨ ਪੁਆਇੰਟ ਤੇ ਥੋੜੀ ਕਿਸੇ ਨੇ ਕਹਿਣਾ ਹੈਗਾ ਵੀ ਤੁਸੀਂ ਜੀ ਆਹ ਗੱਲਾਂ ਕਰੋ। ਪਰ ਸਾਡਾ ਫਰਜ਼ ਆ ਕਿ ਅਸੀਂ ਸਪਸ਼ਟ ਤੌਰ ਤੇ ਦੱਸ ਦਈਏ, ਜਿਵੇਂ ਹਰ ਇੱਕ ਗੱਲ ਦਾ ਸਾਹਮਣੇ ਆਪਣੇ ਪਤਾ ਹੋਵੇ ਕਿ ਅੰਮ੍ਰਿਤ ਕੀ ਆ ਤੇ ਜ਼ਹਿਰ ਕੀ ਹੈ। ਜੇ ਕਿਸੇ ਨੇ ਜ਼ਹਿਰ ਪੀਣੀ ਆ ਉਹ ਪੀਵੇ, ਉਹਨੂੰ ਕੋਈ ਰੋਕਦਾ ਥੋੜੀ ਆ। ਪਰ ਅੰਮ੍ਰਿਤ ਪੀਣ ਵਾਲਿਆਂ ਦੇ ਸਾਹਮਣੇ ਆਪਦੇ ਆਪ ਨੂੰ ਬਹੁਤਾ ਜ਼ਿਆਦਾ ਖੱਬੀ ਖਾਨ ਜਾਂ ਬਣ ਕੇ ਨਾ ਦਿਖਾਵੇ। ਕੋਈ ਇਹ ਨਾ ਕਵੇ ਕਿ ਸਾਨੂੰ ਤਾਂ ਬਹੁਤ ਅਕਲ ਆ ਜੀ, ਸਾਡੇ ਤਾਂ ਦੇਖੋ ਅਸੀਂ ਤਾਂ ਆ ਜਿਹੜਾ ਮੋਦੀ ਦਾ RSS ਦਾ ਏਜੰਡਾ ਅਪਣਾਇਆ ਹੋਇਆ, ਅਸੀਂ ਕਹਿੰਦੇ ਆ ਕਿ ਗੁਰੂ ਤੇਗ ਬਹਾਦਰ ਹਿੰਦ ਕੀ ਚਾਦਰ, ਅਸੀਂ ਕਹਿੰਦੇ ਆ ਕਿ ਗੁਰੂ ਤੇਗ ਬਹਾਦਰ का बलिदान, ਤੇ ਸਾਨੂੰ ਤਾਂ ਮੌਜਾਂ ਲੱਗੀਆਂ ਪਈਆਂ ਨੇ। ਦੇਖੋ ਤਾਂ ਸਾਨੂੰ ਵੱਡੇ ਵੱਡੇ ਅਹੁਦੇ ਮਿਲ ਰਹੇ ਨੇ, ਵੱਡੀਆਂ ਵੱਡੀਆਂ ਸੀਟਾਂ ਤੇ ਮਿਲ ਰਹੇ। ਆਹ ਦੇਖੋ ਜੀ, ਉਹ ਇਹ ਜਿਹੜੀਆਂ ਗੱਲਾਂ ਨੇ ਇਹ ਲਕੀਰ ਦੇ ਦੂਜੇ ਪਾਸੇ ਖੜੇ ਸਿੱਖਾਂ ਨੂੰ ਭੁਗਦੀਆਂ ਨੇ। ਭਾਈ ਉਹ ਉਹਨਾਂ ਦਾ ਜਾਣਨ, ਇਤਿਹਾਸ ਆਪੇ ਨਿਰਣਾ ਕਰੇਗਾ। ਜਦੋਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਤੁਹਾਡਾ ਜਿਹੜਾ ਨਾਂ ਆ ਉਹ ਸੁਣ ਕੇ ਤੁਹਾਨੂੰ ਨਫ਼ਰਤ ਕਰਿਆ ਕਰਨਗੀਆਂ ਕਿ ਇਹਨਾਂ ਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀ ਧਿਰ ਦਾ ਸਾਥ ਦਿੱਤਾ ਸੀ। ਸਿੱਖੀ ਦਾ ਨਾ ਤਾਂ ਕੁਝ ਪਹਿਲਾਂ ਵਿਗੜਿਆ ਨਾ ਹੁਣ ਵਿਗੜਦਾ। ਇਹਦਾ ਤੁਹਾਡਾ ਜ਼ਿਕਰ ਕਿਵੇਂ ਆਉਣਾ, ਤੁਹਾਡਾ ਜਿਹੜਾ ਹੈਗਾ ਪੱਖ ਉਹ ਕਿਹੜੇ ਪਾਸੇ ਹੋਣਾ, ਇਹ ਦੇਖਿਆ ਜਾਣਾ। ਗੁਰੂ ਦੀ ਗੱਲ ਕਰਨ ਵਾਲਿਆਂ ਦੇ ਖਿਲਾਫ ਭੁਗਤਣਾ,
गुरमत दे उल्ट भुगतना, सिक्खी दे दुश्मनों का पक्ष पूरना ते कहना यह कि जी हम तो बड़े बड़े सिख है। कल जिहड़े लोग अमित शाह के प्रोग्राम च गए जां अज मोदी के प्रोग्राम च जिन्हां ने हाजरियां भरनियां, उन्हां विच किसी की जुरत नहीं पई कि उत्थे जिहड़ी बार बार ये गल कही जा रही सी कि जी ये तो हिंद की चादर आ, ये जी बलिदान देता, उन्हां तो जे इन्नी उन्हां च जुरत नहीं, वो एक इन्नी गल कहण जोगे नहीं, तो इसदा साफ मतलब आ कि वो RSS के पेड़ बंदे ने। उन्होंने कोई इस गल की तकलीफ ही नहीं जे हो रही कि जी हिंद की चादर बलिदान, तो साफ भाव आ कि उन्होंने इस गल की जी RSS के एजेंडे की हुण पूरी तरह उहदे विच मन उन्हां दा आ चुके। हुण इसे खबर दे विच अगे लिखिया होया कि बार बार अड अड बुलारे आ जिहड़े ਉਹ ਇਹ ਗੱਲ ਕਹਿੰਦੇ ਰਹੇ ਬਈ ਜਿੱਥੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਫਤਵਾ ਜਾਰੀ ਹੋਇਆ ਸੀ, ਅੱਜ ਇੱਥੇ ਪੰਥ ਦੀ ਤੂਤੀ ਬੋਲ ਰਹੀ ਆ। ਅੱਜ ਤਾਂ ਵੇਖੋ ਇੱਥੇ ਜਕਾਰੇ ਜਿਹੜੇ ਆ ਉਹ ਗਜਾ ਰਹੇ ਆ ਸਿੱਖ, ਗਜਾਏ ਜਕਾਰੇ ਗਜਾਏ ਜਾ ਰਹੇ ਆ ਜੀ। ਇਹ ਜੀ ਇੱਥੇ ਪੰਥ ਦੀ ਚੜ੍ਹਦੀ ਕਲਾ ਹੋ ਗਈ। 26 ਜਨਵਰੀ ਨੂੰ ਪਿਛਲੇ ਸਾਲ ਉੱਥੇ ਕੀ ਹੋ ਗਿਆ ਸੀ, ਫਿਰ ਝੰਡਾ ਝੂਲ ਗਿਆ ਤੇ ਨਾ ਤਾਂ ਤਿਰੰਗੇ ਦੀ ਬੇਅਦਬੀ ਕੀਤੀ, लाल किले की बिल्डिंग किराए ते जिहड़ा मर्जी लै सकदा उहनूं किराए ते चाढ़िया होया अगलियां ने। उस बिल्डिंग के उत्ते सिखां ने जेकर नौजवानों ने झंडा चढ़ाता तां जो कुफर तोलिया गया मीडिया च, जो कुछ एंटी पंथक फोर्सेस ने उस टाइम जिस तरीके दीयां धमकियां दित्तियां, दिल्ली का कतलेआम सिखां दा करन दा, दंगे की गल 84 दी दोहराउण की गल कीती, वो सारा कुछ जिहड़ा हैगा वो चेते रखीए। कहाँ चेते रखीए कि जी हुण तां जकारे गूंज रहे हैं उत्थे जिथे हुण तां सिखां दी चढ़ाई है। जे चढ़ाई है ऐ वक्ती तौर पर भी अज थोड़ा दिन वा, अज साडी मर्जी नाल थोड़ी चढ़ाई आ कि अज दा दिन तुसीं इत्थे जो मर्जी कर सकदे। ये चढ़ाई चढ़ाई नहीं हुंदी, चढ़ाई सਦੀवी हुंदी है। जदों किसी दी चढ़ाई हुंदी आ उहदे विच फिर किसी नूं कोई महसूस नहीं हुंदा, उहनूं हर वेले पता हुंदा कि इह अज साडी चीज़, असीं इत्थे जो मर्जी कर सकदे। झंडा चढ़ाता तां अग लग गई। अज तुहानूं चेता आ गया कि 9वें पातशाह की असीं इत्थे दिन मनाईए, ते 9वें पातशाह की गल दे बहाने असल विच सिखां नूं, सिख गुरु साहिबान नूं हिंदू साबित करन दा जिहड़ा एजेंडा लागू तां तुसीं ओह करी फिरदे हो ते कहंदे हो कि जी असीं तां गुरु साहिबान दा, सिखां दा सत्कार ही बड़ा करदे, असीं तां देण नहीं दे सकदे। सो इह गुरु साहिबान दीयां नकली मूर्तियां बनाउणीਆਂ, मनोकल्पित फोटोआं पेंटिंगां, बुत पूजा वाले पासे तोरना, हर सिख तो सिक्खी खो के ਉਹਦਾ ਹਿੰਦੀਕਰਨ ਤੇ ਹਿੰਦੂਕਰਨ करना, जिन्हां लोकां दा एजेंडा गुरमत खत्म करके कर्मकांडी ब्राह्मणवादी फलसफे नूं सिखां ते थोपना होवे, उन्हां तो ਇਹ आस करनी कि ਉਹ पंथ ਦੀ कोई भले ਦੀ गल करनगे। ਇਹ ਤਾਂ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ। ਜੇਕਰ 9वें पातशाह की याद ਵਿੱਚ ਇੱਕ ਵਾਰੀ ਪਹਿਲਾਂ ਵੀ ਸਮਾਗਮ ਹੋਏ, ਅੱਜ ਤਾਂ ਬੜੀ ਇਹਨਾਂ ਨੇ ਜਿਹੜੇ ਸਾਡੇ ਉੱਥੇ ਘੜਮ ਚੌਧਰੀ ਚਾਪਲੂਸੀ ਕਰਨ ਵਾਲੇ ਲੀਡਰ ਨੇ, उन्होंने बार बार ये गल कही आ बई जी कमाल ही हो गया जी, पहली बार सरकार ने किसी ने इत्थे जी ये काम किया। असल में ये दिन तिहार इहो जिहे सरकारां अड्ड अड्ड मौकिਆਂ ते मनाउंदियां रहियां ने, कोई इहो जी गल नवीं नहीं हुई। ये सानू याद आ कि 7 दसंबर 1975 ਨੂੰ दिल्ली ਦੇ ਵਿੱਚ रामलीला ग्राउंड ਦੇ ਵਿੱਚ भी उदों भी सरकार ਜਿਹੜੀ उस मौके ਦੀ ਸੀ, 9वें पातशाह ਦਾ शहीदी समागम ਸੀਗਾ उस दिन, ਤੇ उदों इंदिरा गांधी प्रधानमंत्री सी, वो उत्थे पहुंच गई। तो जिवें अज चापलूसां नूं मोदी दे सोहले गा रहे ने, अमित शाह दे सोहले गा रहे ने, वो की कह रहे ने अमित शाह होनी जां मोदी होनी, इहदी चिंता नहीं, बस ये आ भी असीं मोदी दे नंबरां च आ जाइए, मोदी दे नज़र च आ जाइए भी आह बंदा बड़ा भज दौड़ करदा सी उदों। सो जिहड़े अमित शाह ते मोदी दे चमचे बन के घड़म चौधरी चापलूसी कर रहे ने, ਉਹ ਉਹੋ ਜਿਹਾ ਹੀ ਉਦੋਂ ਸੀ ਜਿੱਦਣ इंदिरा गांधी ਜਿਹੜੀ ਸੀ ਉਹ ਉੱਥੇ पहुंची। ਗਿਆਨੀ ਜੈਲ ਸਿੰਘ ਤੇ ਹੋਰ बड़े ਜਿਹੜੇ उस मौके सिख आगू आपदे आप नूं कहाउंदे सीगे, ਉਹ ਉੱਥੇ बैठे। ਤੇ ਜਦੋਂ इंदिरा गांधी स्टेज ते आई ना 9वें पातशाह ਦੇ शहीदी पुरब मौके रामलीला ग्राउंड ਦੇ ਵਿੱਚ प्रोग्राम सीगा, ਤਾਂ ਉਹ ਸਾਰੇ ਦੇ ਸਾਰੇ ਐਂ खड़े हो ਜਿਵੇਂ ਕਿਸੇ ਦੇ VIP ਦੇ ਆਉਣ ਤੇ, ਕਿਸੇ ਅਫਸਰ ਦੇ ਆਉਣ ਤੇ। ਇੱਥੇ ਪੰਜਾਬ ਦਾ ਜਾਂ ਭਾਰਤ ਦਾ ਕਲਚਰ ਆ ਨਾ ਵੀ ਜਦੋਂ ਕੋਈ ਵੱਡਾ ਸੀਨੀਅਰ ਲੀਡਰ ਜਾਂ ਅਫਸਰ ਆ ਜਾਂਦਾ ਬਾਕੀ ਉੱਥੇ ਖੜੇ ਹੋ ਜਾਂਦੇ ਨੇ। ਹੁਣ ਗੁਰੂ ग्रंथ साहिब साडे इष्ट ने, उन्हां दी हाज़री दे विच जदों इह पखंड देखिया तां दमदमी टकसाल दे उस वेले दे मुखी संत ज्ञानी करतार सिंह जी खालसा भिंडरां वाले,
ਉਹਨਾਂ ਨੂੰ ਇਹ ਗੱਲ ਬੜੀ ਬੁਰੀ ਲੱਗੀ। ਖੈਰ ਉਸ ਤੋਂ ਬਾਅਦ ਜਦੋਂ ਸਟੇਜ ਤੋਂ ਬੋਲਣ ਲੱਗੇ ਬੁਲਾਰੇ, ਉਹਨਾਂ ਨੇ ਫਿਰ ਚਾਪਲੂਸੀ ਕਰਦੇ ਕਸੀਦੇ ਪੜ੍ਹਨੇ ਸ਼ੁਰੂ ਕਰਤੇ, ਜਿਹੜੀਆਂ ਅੱਜ ਗੱਲਾਂ ਮੋਦੀ ਐਂਡ ਕੰਪਨੀ ਦੇ ਹਾਜ਼ਰੀ 'ਚ ਕੀਤੀਆਂ ਜਾ ਰਹੀਆਂ ਨੇ। ਬਈ ਪਹਿਲੀ ਵਾਰ ਜੀ ਹੋਇਆ, ਦੇਖੋ ਇਥੋਂ ਫਤਵੇ ਜਾਰੀ ਹੁੰਦੇ ਸੀਗੇ ਨੌਵੇਂ ਪਾਤਸ਼ਾਹ ਦੇ ਖਿਲਾਫ, ਤੇ ਅੱਜ ਇੱਥੇ ਜਕਾਰੇ ਗੂੰਜ ਰਹੇ ਨੇ। ਇਹੋ ਜਿਹੀਆਂ ਫੜਾਂ ਉਦੋਂ ਵੀ ਬਥੇਰੀਆਂ ਮਾਰੀਆਂ। ਉਹ ਅੱਜ ਜਾਣੀ ਕਿ ਮੋਦੀ ਦੇ ਭਗਤ ਨੇ, ਉਦੋਂ ਇੰਦਰਾ ਦੇ ਭਗਤ ਸੀ। ਅੱਜ ਬੀਜੇਪੀ ਦੇ ਭਗਤ ਨੇ, ਉਦੋਂ ਕਾਂਗਰਸ ਦੇ ਭਗਤ ਸੀ। ਤੋਂ ਆਪਦੇ ਆਪ ਨੂੰ ਉਦੋਂ ਵੀ ਉਹ ਮਹਾਨ ਸਿੱਖ ਕਹਾਉਂਦੇ ਸੀ, ਤੇ ਅੱਜ ਵੀ ਉਹ ਮਹਾਨ ਸਿੱਖ ਬਣਦੇ ਫਿਰਦੇ ਆ ਜਿਹੜੇ ਉੱਥੇ ਸਟੇਜ ਤੇ ਚੌਧਰੀ ਬਣੇ ਫਿਰਦੇ ਸੀ। ਸੋ ਉਹਨਾਂ ਲੋਕਾਂ ਨੇ ਉੱਥੇ ਗਿਆਨੀ ਜੈਲ ਸਿੰਘ ਵਰਗਿਆਂ ਨੇ ਤੇ ਹੋਰਾਂ ਨੇ ਸਟੇਜ ਤੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿੱਖਾਂ ਨਾਲ ਰਿਸ਼ਤੇਦਾਰੀ ਪਾ ਲਈ ਆ, ਕਿਉਂਕਿ ਉਦੋਂ ਸੰਜੇ ਗਾਂਧੀ ਦਾ, ਇੰਦਰਾ ਦੇ ਵੱਡੇ ਮੁੰਡੇ ਦਾ, ਰਾਜੀਵ ਗਾਂਧੀ ਤੇ ਸੰਜੇ ਗਾਂਧੀ ਦੋ ਮੁੰਡੇ ਸੀ, ਤੇ ਉਹ ਜਿਹੜਾ ਸੰਜੇ ਗਾਂਧੀ ਸੀ ਉਹਨੇ ਸਰਦਾਰਾਂ ਦੀ ਕੁੜੀ ਨਾਲ, ਮੇਨਕਾ ਗਾਂਧੀ ਨਾਲ ਵਿਆਹ ਕਰਾਇਆ ਸੀ। ਸੋ ਉਸ ਗੱਲ ਦੇ ਮੁਤਲਕ ਸਟੇਜ ਤੋਂ ਇਹ ਜਿਹੜੇ ਚਾਪਲੂਸ ਟੋਲਾ ਸੀ ਇਹ ਕਹਿ ਰਿਹਾ ਸੀ ਕਿ ਦੇਖੋ ਜੀ ਇੰਦਰਾ ਗਾਂਧੀ ਹੈ ਜਿਹੜੀ, ਉਹਨੇ ਪੰਜਾਬ ਨਾਲ ਰਿਸ਼ਤੇਦਾਰੀ ਪਾਈ ਆ, ਤੇ ਸਾਨੂੰ ਬੜਾ ਫਖਰ ਆ ਵੀ ਸਾਡੇ ਸਿੱਖ ਜਗਤ ਨਾਲ ਇਹਨਾਂ ਦੀ ਰਿਸ਼ਤੇਦਾਰੀ ਬਣ ਗਈ। ਤੇ ਫੇਰ ਉਹੀ ਗੱਲ ਬਈ ਦੇਖੋ ਜੀ ਦਿੱਲੀ ਦੇ ਤਖਤ ਤੋਂ ਫਤਵੇ ਜਾਰੀ ਹੁੰਦੇ ਸੀ, ਇਹ ਤਾਂ ਦਿੱਲੀ ਦਾ ਤਖਤ ਜਿਹੜਾ ਹੈਗਾ ਅੱਜ ਇੱਥੇ ਝੁਕ ਗਿਆ ਹੈਗਾ, ਨਮਸਕਾਰ ਕਰਨ ਆਇਆ, ਤੇ ਉੱਥੇ ਨਾਲੇ ਤਾੜੀਆਂ ਮਾਰਨ ਤੇ ਨਾਲੇ ਜਕਾਰੇ ਲਾਉਣ ਵੀ ਬੜੀ ਵੱਡੀ ਗੱਲ ਹੋ ਗਈ। ਸਾਰਾ ਜਿਹੜਾ ਮਾਹੌਲ ਸੀ ਉਹ ਇਉਂ ਬਣਾਇਆ ਪਿਆ ਸੀ ਜਿਵੇਂ ਇੰਦਰਾ ਗਾਂਧੀ ਨੇ ਉੱਥੇ ਆ ਕੇ ਬਹੁਤ ਵੱਡਾ ਅਹਿਸਾਨ ਕਰਤਾ ਹੋਵੇ ਸਿੱਖਾਂ ਦੇ ਸਿਰ। ਔਰ ਇਹ ਮਾਹੌਲ ਜਿਹੜਾ ਸੀ ਬਹੁਤ ਜ਼ਿਆਦਾ ਹੋਸ਼ਾਪਣ, ਚਾਪਲੂਸੀ ਵਾਲਾ, ਖੁਸ਼ਾਮਦੀ ਵਾਲਾ ਮਾਹੌਲ ਜਿਹੜਾ ਸੀ, ਇਹਦੇ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਜਿਹੜੇ ਸੀ ਉਹ ਵੀ ਉੱਥੇ ਮੌਕੇ ਤੇ ਹਾਜ਼ਰ ਸੀਗੇ। ਸੋ ਉਹਨਾਂ ਨੇ ਫਿਰ ਸਟੇਜ ਤੋਂ ਇਹ ਗੱਲ ਕਹੀ ਕਿ ਪਹਿਲਾਂ ਰਾਜਪੂਤ ਜਿਹੜੇ ਸੀ ਉਹਨਾਂ ਬਾਰੇ ਗੱਲ ਸੁਣਦੇ ਹੁੰਦੇ ਸੀਗੇ ਕਿ ਆਪਦੀਆਂ ਧੀਆਂ ਭੈਣਾਂ ਦੇ ਡੋਲੇ ਦੇ ਕੇ ਉਹ ਰਾਜਗੱਦੀਆਂ ਭੋਗਦੇ ਰਹੇ, ਤੇ ਹੁਣ ਸਿੱਖਾਂ ਨੂੰ ਇਹ ਆਦਤ ਪਾਈ ਜਾ ਰਹੀ ਆ। ਲਾਹਨਤ ਆ ਸਿੱਖ ਲਈ, ਕਿਉਂਕਿ ਸਿੱਖ ਨੂੰ ਤਾਂ ਹੁਕਮ ਆ, ਕੰਨਿਆ ਦੇਵੇ ਸਿੱਖ ਕੋ ਨਹਿ ਲੈਵੇ ਨਹਿ ਕੁਛ ਦਾਮ, ਸੋਈ ਮੇਰਾ ਸਿੱਖ ਹੋਏ ਲੈ ਪਹੁੰਚੇ ਮਮਤਾਮ। ਵੀ ਸਿੱਖ ਨੇ ਨਾ ਤਾਂ ਜਿਹੜੀ ਹੈਗੀ ਆ ਮੋਨੇ ਨੂੰ, ਪਤਤ ਨੂੰ, ਨਾ ਗੈਰ ਸਿੱਖ ਨੂੰ ਧੀ ਦੇਣੀ ਆ, ਰਹਿਤਨਾਮਿਆਂ ਦੇ ਵਿੱਚ ਲਿਖਿਆ ਹੋਇਆ। ਤੋਂ ਰਹਿਤਨਾਮਿਆਂ ਦੀ ਉਲੰਘਣਾ ਕਰਕੇ ਸੰਜੇ ਗਾਂਧੀ ਨਾਲ ਮੇਨਕਾ ਦਾ ਵਿਆਹ ਕਰਾਉਣ ਦੀ ਸਾਨੂੰ ਕਾਹਦਾ, ਪੰਥ ਨੂੰ ਕਾਹਦਾ ਜੀ, ਤੇ ਮਾੜੀ ਗੱਲ ਵਾਪਰੀ ਆ। ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਕਹਿੰਦੇ ਵੀ ਅਸੀਂ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਹਾਨੂੰ ਦਿੱਲੀ ਦਾ ਤਖਤ ਦਵਾਇਆ ਕਿਹਨੇ ਆ? ਜੇਕਰ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਸੀਸ ਨਵਾਉਣ ਆਏ ਹੋ, ਤੁਸੀਂ ਕੋਈ ਅਹਿਸਾਨ ਨਹੀਂ ਕੀਤਾ। ਜੇਕਰ ਗੁਰੂ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ ਇਸ ਤਖਤ ਦਾ ਮਾਲਕ ਕੋਈ ਸੁੰਨਤ ਵਾਲਾ ਹੋਣਾ ਸੀ ਤੇ ਸਾਰੇ ਪਾਸੇ ਸਲਾਮਾਂ ਲੇਗਾ ਹੋਣੀ ਸੀ। ਔਰ ਇਹ ਗੱਲ ਜਿਹੜੀ ਆ ਆਪਾਂ ਬੜੀ ਵਾਰ ਸਾਰਿਆਂ ਨੇ ਰਾਗੀਆਂ ਢਾਡੀਆਂ ਕਥਾਕਾਰਾਂ ਪ੍ਰਚਾਰਕਾਂ ਤੋਂ ਸੁਣੀ ਹੋਣੀ ਆ ਕਿ ਅਗਰ ਨਾ ਹੋਤੇ ਗੁਰ ਗੋਬਿੰਦ ਸਿੰਘ, ਨਾ ਬਾਤ ਕਰੂੰ ਅਬ ਕੀ ਨਾ ਬਾਤ ਕਰੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਉन्नत ਹੋਤੀ ਸਭ ਕੀ। ਤੋਂ ਇੱਥੇ ਦਾ ਚਾਰੇ ਪਾਸੇ ਸਲਾਮਾਂ ਲੇਖਾਂ ਹੋਣੀ ਸੀ ਤੇ ਦੇਸ਼ ਦੇ ਉੱਤੇ ਹੈਦਰੀ ਨਿਸ਼ਾਨ ਝੁਲਦਾ ਹੋਣਾ ਸੀ। ਇਸ ਲਈ ਜਿਤਨੇ ਸਰੀਰ ਉੱਪਰ ਰੋਹ ਹਨ, ਪ੍ਰਧਾਨ ਮੰਤਰੀ ਉਤਨੀ ਵਾਰ ਨੜੌਤ ਨਮਸਕਾਰਾਂ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਂਦਿਆਂ ਹੋਇਆਂ ਸਤਿਕਾਰ ਕਰਨ, ਤਾਂ ਵੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦਾ ਕਰਜ਼ਾ ਨਹੀਂ ਉਤਾਰ ਸਕਦੇ। ਤੇ ਅੱਗੋਂ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਨੇ ਫਿਰ ਜਿਹੜੇ ਉੱਥੇ ਮੌਕੇ ਤੇ ਰਾਜਨੀਤਿਕ ਆਗੂ ਬੈਠੇ ਸੀ ਉਹਨਾਂ ਨੂੰ ਕਿਹਾ ਕਿ ਕੋਈ ਕਿੰਨਾ ਵੀ ਵੱਡਾ ਆਗੂ ਆਵੇ ਜਾਂ ਪ੍ਰਧਾਨ ਮੰਤਰੀ ਵੀ ਕਿਉਂ ਨਾ ਹੋਵੇ, ਉਹ ਸਾਡੇ ਗੁਰੂ ਸਾਹਿਬ ਤੋਂ ਵੱਡਾ ਨਹੀਂ ਹੋ ਸਕਦਾ, ਬਲਕਿ ਉਹ ਜਗਦੀ ਜੋਤ 10 ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਵਾਵੇ, ਨਾ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਆਪਾਂ ਉੱਠ ਕੇ ਉਹਦਾ ਸਵਾਗਤ ਕਰੀਏ। ਇਹ ਜਦੋਂ ਉੱਥੇ ਗੱਲ ਸੰਤਾਂ ਨੇ ਸਿਧਾਂਤ ਦੀ, ਇਤਿਹਾਸ ਦੀ ਕੀਤੀ ਤਾਂ ਉੱਥੇ ਬੜੇ ਜਕਾਰੇ ਔਰ ਸਾਰਿਆਂ ਨੇ ਕਿਹਾ ਕਿ ਸੱਚੀ ਗੱਲ ਸੰਤਾਂ ਨੇ ਕੀਤੀ ਹੈ। ਇਹ ਜਿਹੜੇ ਝੂਠੇ ਤੇ ਖਸ਼ਾਮਦੀ ਲੋਕ ਸੀ, ਚਾਪਲੂਸ ਟੋਲਾ ਸੀ, ਇਹਨਾਂ ਨੂੰ ਤਕਲੀਫ ਤਾਂ ਹੋਈ, ਪਰ ਸੱਚੀ ਗੱਲ ਕਹਿਣ ਕਰਕੇ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਆਮ ਗੁਰਸਿੱਖ ਸਿੱਖ ਸੰਗਤਾਂ ਦੇ ਮਨਾਂ ਵਿੱਚ ਬਹੁਤ ਭਾਰੀ ਸਤਿਕਾਰ ਵਧਿਆ ਸੀ। ਪਰ ਅੱਜ ਜਦੋਂ ਮੋਦੀ ਦੇ ਭਗਤ ਉੱਥੇ ਬੈਠ ਕੇ ਕਹਿ ਰਹੇ ਨੇ ਕਿ ਦੇਖੋ ਜੀ ਇੱਥੋਂ ਫਤਵੇ ਜਾਰੀ ਹੁੰਦੇ ਸੀ, ਅੱਜ ਤਾਂ ਕਮਾਲ ਹੋ ਗਿਆ, ਤੇ ਇੱਥੇ ਤਾਂ ਬੜੀ ਤਖਤ ਉੱਤੇ ਆਪਣਾ ਬਸ ਰਾਜ ਹੀ ਹੋ ਗਿਆ ਜੀ, ਆਪਣੇ ਬੱਲੇ ਬੱਲੇ ਹੋਈ ਪਈ ਹੈ। ਤੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਅੱਜ ਕੋਈ ਉੱਥੇ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਰਗਾ ਨਹੀਂ ਹੈ ਜਿਹੜਾ ਠੋਕ ਵਜਾ ਕੇ ਕਹਿ ਸਕੇ ਉਹ ਇੱਕ ਨਾਮ ਚੌਧਰੀਓ ਆ ਜਿਹੜਾ ਆਪਾਂ ਕਰਨ ਲੱਗੇ ਹੋਏ ਆ ਵੀ ਗੁਰੂ ਸਾਹਿਬਾਨ ਦੇ ਨਾਲੋਂ ਇਹਨਾਂ ਲੋਕਾਂ ਨੂੰ ਜਿਹੜੇ ਦੁਨਿਆਵੀ ਰਾਜੇ ਆ,
बाणी कहती आ ये भूवत सिव दिवस सब दिवस चार के झूठे कर दवाज, ये तो कुछ भी नहीं है, ये तो दुनियावी बंदे ने। ते गुरु ग्रंथ साहब साडा इष्ट आ जिन्हें सदा सदा रहना, सदा अटल रहना। वो जेड़ा अकाल पुरख वाहिगुरू दी दसां पातशाहियां दी जोत आ जिहड़ी, उस गुरु ग्रंथ साहब जी नूं साडे इष्ट नूं ਉਹਨੂੰ ਤਾਂ ਆਮ बस ठीक आ जी, गुरु साहब का ਅਸੀਂ बड़ा सत्कार किया है, एक पासे करके ਉਹਨੂੰ प्रकाश कर ਦਿੰਦੇ ਆ। ਤੇ बस ਤੇ ਜਿਹੜੇ ਇਹ ਆਉਂਦੇ ਆ ਇਹਨਾਂ ਨੂੰ ਇੰਨੀ VIP ट्रीटमेंट, ਇਹਨਾਂ ਨੂੰ ਇੰਨੀ ਅਹਿਮੀਅਤ ਆਮ ਬੰਦਿਆਂ ਵਾਂਗੂ ਆਉਣ। ਗੁਰੂ ਸਾਹਿਬ ਦਾ ਐਡਾ ਵੱਡਾ, ਤੁਸੀਂ ਭਾਰਤ ਦਾ ਜਿਹੜਾ ਰਾਸ਼ਟਰਪਤੀ ਆ ਉਹਦਾ ਅਹੁਦਾ ਕਿਵੇਂ ਬਣਾ ਕੇ ਰੱਖਿਆ ਜਾਂਦਾ, ਉਹਦੇ ਨਾਲ ਉਹਦੇ ਖੜਨ ਬੈਠਣ ਦਾ, ਉਹਦੇ ਕੋਲੇ ਆਉਣ ਜਾਣ ਦਾ, ਉਹਦੇ ਨਾਲ ਗੱਲ ਕਰਨ ਦਾ, ਹਰ ਚੀਜ਼ ਦਾ ਇੱਕ ਅੰਦਾਜ਼, ਉਵੇਂ ਸਾਡੇ ਇਸ਼ਟ ਪ੍ਰਤੀ ਇਸ ਤਰੀਕੇ ਦਾ ਮਾਹੌਲ ਬਣਾਉਣਾ ਪਏਗਾ। ਦੂਸਰੀ ਗੱਲ, ਜੇਕਰ ਇਹ ਲੋਕ ਆਉਂਦੇ ਵੀ ਨੇ ਤਾਂ ਕੋਈ ਅਹਿਸਾਨ ਨਹੀਂ ਕਰਦੇ। ਇਹ ਸਾਰੇ ਦੇ ਸਾਰੇ ਭਾਰਤ ਦੇ ਲੋਕ ਜਿਹੜੇ ਆ, ਇਹ ਸਿੱਖ ਗੁਰੂ ਸਾਹਿਬਾਨ ਦਾ ਔਰ ਗੁਰੂ ਦੇ ਪਿਆਰੇ ਖਾਲਸੇ ਦਾ ਕਦੇ ਅਹਿਸਾਨ ਲਾ ਹੀ ਨਹੀਂ ਸਕਦੇ। ਤੇ ਉਲਟਾ ਇੱਥੇ ਸਾਡੇ ਜਿਹੜੇ ਘੜਮ ਚੌਧਰੀ ਚਾਪਲੂਸ ਨੇ, ਇਹ ਆਪਦੇ ਆਪ ਨੂੰ ਮੋਹਰੀ ਬਣਾਉਣ ਦੇ ਲਈ ਲੰਬੜਦਾਰੀ ਐਂ ਕਰਦੇ ਫਿਰਦੇ ਆ, ਉੱਥੇ ਆਪਦੇ ਇਸ ਤਰੀਕੇ ਨਾਲ ਗੱਲਬਾਤ ਕਰਦੇ ਆ ਵੀ ਜਿਵੇਂ ਸਾਡੇ ਸਿੱਖ ਜਗਤ ਉੱਤੇ ਤੁਹਾਡਾ ਬੜਾ ਅਹਿਸਾਨ ਆ ਜੀ, ਤੁਸੀਂ ਅਮਿਤ ਸ਼ਾਹ ਜੀ ਇੱਥੇ ਆਏ ਹੋ, ਤੁਹਾਡੇ ਬੜੇ ਥੈਂਕਫੁਲ ਆ ਜੀ ਮੋਦੀ ਜੀ, ਤੁਸੀਂ ਸਾਨੂੰ ਟਾਈਮ ਦੇਤਾ। ਇਹ ਭਾਈ ਕਿਹੜੀਆਂ ਗੱਲਾਂ ਕਰਨ ਲੱਗੇ? ਗੁਰੂ ਪਾਤਸ਼ਾਹ ਨੇ ਸਾਨੂੰ ਬਾਦਸ਼ਾਹ ਬਣਾਇਆ, ਗੁਰੂ ਪਾਤਸ਼ਾਹ ਨੇ ਸਾਨੂੰ ਤਖਤਾਂ ਤਾਜਾਂ ਵਾਲੇ ਬਣਾਇਆ, ਤੇ ਅਸੀਂ ਅੱਜ ਦੁਨਿਆਵੀ ਬੰਦੇ ਜਿਨ੍ਹਾਂ ਦਾ ਕੁਝ ਪਤਾ ਨਹੀਂ ਕਿਹੜੇ ਵੇਲੇ ਗੱਦੀ ਤੋਂ ਕਿਵੇਂ ਲਹਿ ਜਾਂਦਾ। ਸਾਡੇ ਗਵਾਂਢੀ ਮੁਲਕ ਪਾਕਿਸਤਾਨ ਦੇ ਵਿੱਚ ਪਤਾ ਹੀ ਨਹੀਂ ਹੁੰਦਾ ਕਦੋਂ ਕੀ ਨਾ ਕੀ ਹੋ ਜਾਂਦਾ। ਇੱਥੇ ਭਾਰਤ ਵਿੱਚ ਵੀ ਕਈ ਵਾਰ ਇਹ ਕੁਛ ਅਸੀਂ ਦੇਖਿਆ। तो ये ਜਿਹੜਾ ਬਾਦਲ ਹੁਣੀ ਸੀ ਇੱਥੇ ਕਿਸੇ ਵੇਲੇ ਤੂਤੀ ਬੋਲਦੀ ਸੀ, ਆ ਕੈਪਟਨ ਬੜੀ ਵੱਡੀ ਤੋਪ ਮੰਨਿਆ ਜਾਂਦਾ ਸੀ, ਫਿਰ ਚੰਨੀ ਆ ਗਿਆ, ਆ ਹੁਣ ਹੋਰ ਕੋਈ ਆ ਗਿਆ ਭਗਵੰਤ ਸਿੰਘ ਮਾਨ, ਕੱਲ ਨੂੰ ਕੋਈ ਹੋਰ ਬੈਠਾ ਹੋਣਾ। ਸੋ ਇਹ ਜਿਹੜੇ MLA MP ਸ਼੍ਰੋਮਣੀ ਕਮੇਟੀ ਮੈਂਬਰ ਜਾਂ ਹੋਰ ਸਾਰੇ, ਇਹ ਸਾਰੇ ਦੇ ਸਾਰੇ ਦੁਨਿਆਵੀ ਰੂਪ ਦੇ ਵਿੱਚ ਜਿੰਨੇ ਮਰਜ਼ੀ ਗਾਂ ਹੋਣ, ਪਰ ਜਿਹੜਾ ਸਾਡੇ ਲਈ ਸਾਡੇ ਇਸ਼ਟ ਦਾ ਰੁਤਬਾ, ਉਹਨੂੰ ਉਹਦੀ ਅਹਿਮੀਅਤ ਨੂੰ, ਉਸ ਚੀਜ਼ ਨੂੰ ਸਾਨੂੰ ਬਹੁਤ ਜ਼ਿਆਦਾ ਸਤਿਕਾਰ ਦੇਣ ਦੀ ਲੋੜ ਆ। ਪਰ ਅਸੀਂ ਇਹ ਨਹੀਂ ਕਹਿੰਦੇ ਕਿ ਮੋਦੀ ਦਾ ਅਮਿਤ ਸ਼ਾਹ ਦਾ ਸਿੱਖ ਤਿਰਸਕਾਰ ਕਰਨ, ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਉਹਨਾਂ ਦੀ ਗੱਲ ਨਾ ਕਹਿਣ ਦੇਣ, ਪਰ ਉੱਥੇ ਇੱਕ ਤਾਂ ਇਹ ਹੋਵੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮੁੱਖਤਾ ਤੇ ਮਰਿਆਦਾ ਅਨੁਸਾਰ ਉਹਨਾਂ ਦਾ ਪੂਰਨ ਸਤਿਕਾਰ। ਦੂਸਰਾ, ਜਿਹੜੇ ਮਹਿਮਾਨ ਦੇ ਆਉਣ ਦੇ ਉੱਤੇ ਸਾਡੇ ਨਿਯਮ ਬਣੇ ਹੋਏ ਨੇ, ਉਸ ਮਹਿਮਾਨ ਨਵਾਜੀ ਦੇ ਮਾਪਦੰਡਾਂ ਤੇ ਵੀ ਪੂਰਾ ਉਤਰੋ, ਸਤਿਕਾਰ ਦਿਓ। ਪਰ ਇੱਕ ਗੱਲ ਹੈ ਕਿ ਸਟੇਜ ਦੇ ਉੱਤੋਂ ਜਦੋਂ ਵੀ ਕੋਈ RSS ਦੇ ਏਜੰਡੇ ਤਹਿਤ ਇਹ ਕੋਈ ਗੱਲ ਕਰਨ, ਉੱਥੇ ਠੋਕ ਵਜਾ ਕੇ ਉਹਦਾ ਵਿਰੋਧ ਕੀਤਾ ਜਾਵੇ, ਦੱਸਿਆ ਜਾਵੇ, ਐਲਾਨ ਕੀਤਾ ਜਾਵੇ, ਬਕਾਇਦਾ ਕਿਹਾ ਜਾਵੇ ਕਿ ਅਮਿਤ ਸ਼ਾਹ ਜੀ, ਮੋਦੀ ਜੀ, ਅਸੀਂ ਅੱਜ ਤੁਹਾਨੂੰ ਇੱਥੋਂ ਸਟੇਜ ਤੋਂ ਇਹ ਗੱਲ ਬਾਰ-ਬਾਰ ਕਹੀ ਆ, ਪਹਿਲੋਂ ਅੱਜ ਤੁਹਾਡੇ ਸਾਹਮਣੇ ਕਹਿ ਰਹੇ ਆ ਕਿ ਸਾਨੂੰ ਬੜੀ ਭਾਰੀ ਤਕਲੀਫ ਆ ਕਿ ਕਿਉਂ ਕਿਹਾ ਜਾਂਦਾ ਗੁਰੂ ਤੇਗ ਬਹਾਦਰ ਹਿੰਦ ਕੀ ਚੰਦ। ਸਾਨੂੰ ਇਸ ਗੱਲ ਦੀ ਬੜੀ ਭਾਰੀ ਤਕਲੀਫ ਆ ਕਿ ਬਲੀਦਾਨ ਅੱਖਰ ਕਿਉਂ ਵਰਤਿਆ ਜਾਂਦਾ, ਕਿਉਂ ਕਿਹਾ ਜਾਂਦਾ ਕਿ ਸਿੱਖ ਜਿਹੜੇ ਗੁਰੂ ਸਾਹਿਬਾਨ ਸੀ ਉਹ ਤਾਂ ਹਿੰਦੂ ਸੀ, ਉਹ ਤਾਂ ਹਿੰਦੂ ਧਰਮ ਦੀ ਰਾਖੀ ਲਈ ਹੀ ਬਸ ਖਾਲਸਾ ਸਾਜਿਆ। ਤੋ ਸਿੱਖ ਗੁਰੂ ਸਾਹਿਬਾਨ ਨੂੰ ਹਿੰਦੂ ਧਰਮ ਦਾ ਹਿੰਦੂ ਕਹਿਣਾ ਜਾਂ ਸਿੱਖ ਜਿਹੜਾ ਹੈਗਾ ਉਹਨੂੰ ਹਿੰਦੂ, ਸਿੱਖ ਧਰਮ ਨੂੰ ਹਿੰਦੂ ਦਾ ਅੰਗ ਦੱਸਣਾ, ਸੰਵਿਧਾਨ ਦੀ ਧਾਰਾ 25(2)B ਦੀ ਗੱਲ, ਇਹ ਸਾਰੀਆਂ ਗੱਲਾਂ ਦੇ ਮੱਦੇ ਨਜ਼ਰ ਅਸੀਂ ਤੁਹਾਨੂੰ ਕਹਿੰਦੇ ਆ ਕਿ ਤੁਹਾਡਾ ਆਉਣਾ ਜੀ ਆਇਆਂ ਨੂੰ। ਪਰ ਕਿਰਪਾ ਕਰਕੇ ਆਪਦੀ ਤਕਰੀਰ ਵਿੱਚ ਅੱਗੇ ਨੂੰ ਇਹ ਖਿਆਲ ਰੱਖੋ ਕਿ ਕਦੇ ਵੀ ਹਿੰਦ ਕੀ ਚਾਦਰ ਨਾ ਕਹੋ, ਕਦੇ ਵੀ ਬਲੀਦਾਨ ਨਾ ਕਹੋ। ਤੁਸੀਂ ਸਾਡਾ ਇੱਕ ਪਾਸੇ ਸਾਡੇ ਨਾਲ ਮੋਹ ਭਾਵਤ ਰੱਖਣ ਦੀਆਂ, ਸਾਡੇ ਨਾਲ ਨੇੜਤਾ ਰੱਖਣ ਦੀਆਂ ਗੱਲਾਂ ਕਰਦੇ ਹੋ, ਔਰ ਸਾਡੇ ਇੱਥੇ ਆਉਣ ਤੋਂ ਬਾਅਦ ਜੇ ਤੁਸੀਂ ਇਹੋ ਜਿਹੀਆਂ ਗੱਲਾਂ ਕਰਨੀਆਂ ਨੇ ਜਿਹਦੇ ਨਾਲ ਸਾਡੀ ਕੌਮ ਦਾ ਦਿਲ ਦੁਖੀ ਹੁੰਦਾ, ਇਹ ਬਹੁਤ ਮਾੜੀ ਗੱਲ। ਪਰ ਇਹ ਜੁਰਤ ਆ ਜਿਹੜੇ ਉੱਥੇ ਫਿਰਦੇ ਆ, ਉਹਨਾਂ ਚੋਂ ਕਿਹਦੀ ਹੈ? ਤੇ ਆ ਜਿਹੜੇ ਪਿਛਲੇ 3-4 ਮਹੀਨੇ ਤੋਂ ਜਦੋਂ ਮਨਜਿੰਦਰ ਸਰਸੇ ਤੋਂ ਸ਼ੁਰੂ ਹੋਇਆ ਕੰਮ BJP ਛਾਲਾ ਮਾਰਨ ਦਾ, ਇਹਨਾਂ ਨੇ ਵੱਡੇ ਫੜਫੂਲੇ ਮਾਰੇ ਬਈ ਚੱਕ ਦਿਆਂਗੇ ਫੱਟੇ ਜੀ, ਅਸੀਂ ਤਾਂ ਮੋਦੀ ਨਾਲ BJP ਨਾਲ ਰਲ ਕੇ ਸਿੱਖਾਂ ਦਾ ਭਲਾ ਹੀ ਬੜਾ ਕਰ ਰਹਾ, ਕਾਂਗਰਸ ਤਾਂ ਮਤਰੇਈ ਮਾਂ ਸੀ, ਹੁਣ ਆਪਾਂ ਨੂੰ ਸਕੀ ਮਾਂ ਲੱਭ ਗਈ BJP, ਇਹਦੇ ਰਾਹੀਂ ਕਹਿੰਦੇ ਫੱਟੇ ਚੱਕ ਦਿਆਂਗੇ। ਸੋ ਇਹ ਜਿਹੜਾ ਸਾਰਾ ਕੁਝ ਇਹਨਾਂ ਨੇ ਆਪਾਂ ਨੂੰ ਭਰਮਾਇਆ ਜਾਂ ਲੋਕਾਂ ਨੂੰ ਬੇਵਕੂਫ ਬਣਾਉਣਾ ਚਾਹਿਆ, ਖੈਰ ਸਾਨੂੰ ਤਾਂ ਇਹਨਾਂ ਦੇ ਬਾਰੇ ਪਹਿਲਾਂ ਹੀ ਪਤਾ, ਸਾਨੂੰ ਤਾਂ ਇੱਥੋਂ ਤੱਕ ਕਲੀਅਰਲੀ ਸਪਸ਼ਟਤਾ ਪਤਾ ਕਿ BJP ਵਾਲੇ, RSS ਵਾਲੇ, ਭਾਰਤੀ ਹਕੂਮਤ ਤੰਤਰ ਵਾਲੇ ਕਦੇ ਵੀ ਪੰਥ ਅਤੇ ਪੰਜਾਬ ਦਾ ਭਲਾ ਨਾ ਸੋਚ ਸਕਦੇ ਆ,
ना कर सकते आ। ये जेकर कुछ चंगा सोचणगे करनगे भी तां उहदे विच कोई ना कोई इन्हां दा आप दा स्वार्थ हुंदा। मोटा स्वार्थ तां यही आ कि हर मौके सिखां नूं एहसानां थले दबा के, जिहड़े कि असल विच एहसान हुंदे नहीं, पर हर गल नूं एहसान वांगू बना के करना कि लो जी असीं तुहाडे ते बड़ा भारी एहसान कर रहे हैं, ते हौली हौली सिखां दे अंदरों खुरच के सिੱਖੀ ਜਿਹੜੀ ਆ ਉਹ ਖਾਰਜ ਕਰਨੀ। ਇਹ ਏਜੰਡਾ ਅਗਲਿਆਂ ਦਾ ਚੱਲ ਰਿਹਾ। ਤੇ ਇੱਥੇ ਜਿਹੜਾ ਪ੍ਰੋਗਰਾਮ ਸਾਰਾ ਚੱਲ ਰਿਹਾ ਇਹਨਾਂ ਦਾ ਇਸ ਵੇਲੇ ਨੌਵੇਂ ਪਾਤਸ਼ਾਹ ਦੇ ਸੰਬੰਧ ਵਿੱਚ ਜਿਹੜੇ ਸਮਾਗਮ ਹੋ ਰਹੇ ਨੇ, ਉਹਦੇ ਬਾਰੇ ਡੀਜੀਪੀਸੀ ਵਾਲੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਕਹਿੰਦੇ ਆ ਵੀ ਅਸੀਂ ਉੱਤੇ ਚੜੇ ਪਏ ਆ ਜੀ, ਬਸ ਸਾਡੇ ਹੱਥ 'ਚ ਆ ਸਾਰਾ ਕੁਝ, ਤੇ ਸਾਡੇ ਨਾਲ ਹਰ ਗੱਲ ਸਰਕਾਰ ਮਿਲ ਜੁਲ ਕੇ ਕਰ ਰਹੀ। ਪਰ ਅੱਜ ਇੱਥੇ ਬੜੀ ਚਰਚਾ ਹੋ ਰਹੀ ਆ ਕਿ ਜਿਹੜਾ ਕੇਂਦਰੀ ਸੱਭਿਆਚਾਰ ਮੰਤਰੀ ਵੱਲੋਂ ਸੱਦਾ ਪੱਤਰ ਛਾਪ ਕੇ ਵੰਡਿਆ ਗਿਆ ਸਰਕਾਰੀ ਪੱਧਰ ਦੇ ਉੱਤੇ ਸ਼ੇਰ ਬਣਿਆ ਹੋਇਆ, ਤਿਰੰਗਾ ਜਿਹਾ ਬਣਿਆ ਹੋਇਆ, ਜਿਹੜਾ ਜੀ ਕ੍ਰਿਸ਼ਨ ਰੈਡੀ ਵੱਲੋਂ ਕੇਂਦਰੀ ਸੱਭਿਆਚਾਰ ਮੰਤਰੀ ਵੱਲੋਂ ਸੱਦਾ ਪੱਤਰ ਛਾਪਿਆ ਹੋਇਆ, ਉਹਦੇ ਉੱਤੇ ਗੁਰੂ ਤੇਗ ਬਹਾਦਰ ਸਿੰਘ ਲਿਖਿਆ ਹੋਇਆ। ਹੁਣ ਸਾਨੂੰ ਸਾਰਿਆਂ ਨੂੰ ਪਤਾ ਕਿ ਪਹਿਲੇ 9 ਪਾਤਸ਼ਾਹੀਆਂ ਦੇ ਨਾਲ ਨਹੀਂ ਸਿੰਘ ਲੱਗਦਾ। ਕਲਗੀਧਰ ਸ਼ਹਿਨशाह ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਨਾਮ ਨਾਲ ਅਸੀਂ ਸਿੰਘ ਵਰਤਦੇ ਹਾਂ। ਪਰ ਗੁਰੂ ਤੇਗ ਬਹਾਦਰ ਸਿੰਘ ਇਹ ਲਿਖਣ ਮੌਕੇ ਜਿਹਦੇ ਮਨ 'ਚ ਚੋਰ ਹੁੰਦਾ ਨਾ, ਉਹ ਕਹਿੰਦਾ ਕਿਤੇ ਮੈਂ ਗਲਤੀਆਂ ਕਰ ਬੈਠਾ, ਕਿਤੇ ਮੈਨੂੰ ਫੜ ਨਾ ਲੈਣ, ਜਿਹੜੀਆਂ ਮੇਰੀਆਂ ਦਿਲ ਦੀਆਂ ਕਪਟ ਭਰੀਆਂ ਗੱਲਾਂ ਨੇ ਉਹ ਕਿਤੇ ਨੰਗੀਆਂ ਨਾ ਹੋ ਜਾਣ। ਇਸ ਕਰਕੇ ਉਹ ਜ਼ਿਆਦਾ ਹੀ ਵੱਡੀ ਗਲਤੀ ਕਰ ਜਾਂਦਾ। ਫਿਰ ਇਹ ਜਿਹੜਾ ਦਿਲ ਦਾ ਪਾਪ ਆ ਨਾ, ਉਹ ਗੁਰੂ ਤੇਗ ਬਹਾਦਰ ਸਿੰਘ ਲਿਖਣ ਤੋਂ ਬਾਅਦ ਪ੍ਰਗਟ ਹੋ ਗਿਆ, ਕਿਉਂਕਿ ਏਜੰਡਾ ਤਾਂ ਕੋਈ ਹੋਰ। ਗੁਰੂ ਤੇਗ ਬਹਾਦਰ ਜੀ ਨੂੰ 10 ਪਾਤਸ਼ਾਹੀਆਂ ਨੂੰ ਹਿੰਦੂ ਸਾਬਤ ਕਰਨਾ, ਸਿੱਖ ਜਗਤ ਨੂੰ ਹਿੰਦੂ ਸਾਬਤ ਕਰਨਾ। ਸੋ ਜਿਹੜਾ ਬਹਾਦਰ ਵਾ ਉਹਦੇ ਲਈ ਵੀ ਬਹਾਦੁਰ ਲਿਖਿਆ ਹੋਇਆ, ਦੁਰ DUR ਵਾਲਾ ਦੁਰ। ਤੋਂ ਹਰ ਤਰੀਕੇ ਨਾਲ ਅੱਜ ਤੁਸੀਂ ਟਾਈਮਜ਼ ਆਫ ਇੰਡੀਆ ਤੇ ਜਦੋਂ ਇਹ ਖਬਰ ਅਸੀਂ ਪੜ੍ਹੀ ਆ, ਜਦੋਂ ਦੇਖਿਆ, ਬੜੀ ਹੈਰਾਨੀ ਹੋਈ ਕਿ ਇਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਵੀ ਅਸੀਂ ਇਸ ਪ੍ਰੋਗਰਾਮ ਦੇ ਨਾਲ ਪੂਰੀ ਤਰ੍ਹਾਂ ਰਲ ਕੇ ਚੱਲ ਰਹੇ ਹਾਂ, ਤੇ ਉਹਨਾਂ ਨੂੰ ਇਹ ਕਿਉਂ ਨਹੀਂ ਦਿਖਦਾ ਹੈਗਾ ਕਿ ਗੁਰੂ ਤੇਗ ਬਹਾਦਰ ਸਿੰਘ ਲਿਖਿਆ ਪਿਆ, ਇਹ ਹਿੰਦ ਕੀ ਚਾਦਰ ਕਹਿੰਦੇ ਆ, ਇਹ ਬਲੀਦਾਨ ਕਹਿੰਦੇ ਆ। ਇਹਨਾਂ ਨੂੰ ਭਾਈ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ। ਇਹਨਾਂ ਦਾ ਹੈਗਾ ਕਿ ਅਸੀਂ ਤਾਂ ਜੀ ਮੋਦੀ ਸਰਕਾਰ ਦੇ ਨੇੜੇ ਆ, ਸਾਡੀ ਤਾਂ ਬੜੀ ਮੰਨਦੇ ਆ ਮੋਦੀ ਸਾਹਿਬ, ਅਮਿਤ ਸ਼ਾਹ ਨੂੰ ਜੋ ਮਰਜ਼ੀ ਕਹਿ ਦਈਏ ਕਰਾ ਦਈਏ। ਭਾਈ ਕੀ ਕਰਾ ਦਿਓਗੇ? ਸਾਡੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ 2018-19 ਦੇ ਵਿੱਚ ਕਿੰਨਾ ਰੌਲਾ ਪਿਆ ਵੀ ਲਓ ਜੀ 95 ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਜਿਹੜਾ ਸ਼ਤਾਬਦੀ ਮਨਾਈ ਜਾ ਰਹੀ ਆ, ਲਓ ਜੀ ਕਮਾਲ ਹੋ ਗਿਆ। ਮੋਦੀ ਸਾਹਿਬ ਨੇ ਚੱਕ ਤੇ ਫੱਟੇ ਜੇਲ੍ਹਾਂ ਤੇ ਨਜ਼ਰਬੰਦ ਸਿੰਘਾਂ ਦੇ ਆਰਡਰ ਕਰਤੇ ਰਿਹਾਈਆਂ। ਜੇ ਮੋਦੀ ਸਰਕਾਰ ਨੇ ਆਰਡਰ ਕਰਤੇ ਸੀ ਤਾਂ ਸਰਕਾਰ ਦੇ ਆਰਡਰ ਦੇ ਸਾਹਮਣੇ ਤਾਂ ਕੋਈ ਗੱਲ ਹੀ ਨਹੀਂ, ਉਹ ਤਾਂ ਹੱਥਾਂ ਨੂੰ ਬੰਦੇ ਰਿਹਾ ਹੋਣੇ ਚਾਹੀਦੇ ਸੀ। ਪਰ ਕੱਖ ਨਹੀਂ ਜੇ ਬਣਿਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਮਸਲਾ ਅੱਜ ਉੱਥੇ ਦਾ ਉਵੇਂ ਲਮਕਿਆ ਹੋਇਆ। ਸੋ ਜਿਹੜਾ ਉਹਨਾਂ ਦੀ ਨੀਤ ਆ ਉਹ ਇਹ ਹੈ ਕਿ ਅਸੀਂ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਇਹਨਾਂ ਲੋਕਾਂ ਨੂੰ ਦੱਬੀ ਰੱਖੀਏ, ਇਹਨਾਂ ਲੋਕਾਂ ਨੂੰ ਭਰਮਾਈ ਰੱਖੀਏ, ਇਹਨਾਂ ਨੂੰ ਸਮਝ ਨਾ ਲੱਗਣ ਦਈਏ। ਹੌਲੀ ਹੌਲੀ ਸਹਿਜ ਦੇ ਨਾਲ ਚੱਲਦੇ ਚਲਾਉਂਦਿਆਂ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਤੇ ਉਹ ਟਾਈਮ ਆ ਹੀ ਜਾਊਗਾ ਕਿ ਅੱਜ ਤਾਂ ਵਿਰਲੇ ਆ ਜਿਹੜੇ ਕਹਿੰਦੇ ਆ ਵੀ ਆਪਾਂ ਨੂੰ ਤਾਂ ਕੋਈ ਇਤਰਾਜ਼ ਨਹੀਂ ਹੈਗਾ ਕਿ ਜੇ ਇਹ ਹਿੰਦ ਕੀ ਚਾਦਰ ਕਹਿੰਦੇ ਆ, ਆਪਾਂ ਨੂੰ ਤਾਂ ਕੋਈ ਇਤਰਾਜ਼ ਨਹੀਂ ਹੈਗਾ ਜੇ ਕਿ ਇਹ ਹਿੰਦੂ ਭਾਈਚਾਰਾ ਬਲੀਦਾਨ ਕਹਿੰਦਾ ਵਾ। ਅੱਜ ਤਾਂ ਵਿਰਲੇ ਆ। ਤੋ RSS ਦਾ, ਹਿੰਦੂ ਕੱਟੜਵਾਦ ਦਾ, ਮੋਦੀ ਐਂਡ ਅਮਿਤ ਸ਼ਾਹ ਕੰਪਨੀ ਦਾ ਅਸਲ ਨਿਸ਼ਾਨਾ ਤਾਂ ਇਹ ਆ ਕਿ ਕੋਈ ਵਿਰਲਾ ਹੀ ਰਹਿ ਜੇ ਜਿਹੜਾ ਕਹਿੰਦਾ ਹੋਵੇ ਉਹ ਭਾਈ ਕਿਉਂ ਕੁਫਰ ਤੋਲਦੇ ਹੋ, ਹਿੰਦ ਕੀ ਚਾਦਰ ਨਹੀਂ ਧਰਮ ਕੀ ਚਾਦਰ। ਕੋਈ ਵਿਰਲਾ ਹੀ ਰਹਿ ਜਾਵੇ ਜਿਹੜਾ ਕਵੇ ਕਿ ਬਲੀਦਾਨ ਅੱਖਰ ਗਲਤ ਵਾ, ਸ਼ਹਾਦਤ ਅੱਖਰ ਠੀਕ। ਹੁਣ ਸਾਨੂੰ ਸਾਰਿਆਂ ਨੂੰ ਪਤਾ ਕਿ ਦਸ਼ਮੇਸ਼ ਪਿਤਾ ਦੇ ਸਮਕਾਲੀ ਕਵੀ ਸੈਨਾਪਤ ਦੀ ਜਿਹੜੀ ਲਿਖਤ ਵਾ ਉਹਦੇ ਚ ਸ਼ਬਦ ਨੇ, ਪ੍ਰਗਟ ਪੈ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਰਮ ਧਰਮ ਕੀ ਜਨਪਤ ਰਾਖੀ, ਅਟਲ ਕਰੀ ਕਲ ਯੁਗ ਮੈਂ ਸਾਖੀ, ਸਗਲ ਸ੍ਰਿਸ਼ਟ ਕਾ ਜਾਕਾ ਜਸ ਭਇਓ, ਜਿਹ ਤੇ ਸਰਬ ਧਰਮ ਵੰਚਿਓ, ਤੀਨ ਲੋਕ ਮੈਂ ਜੈ ਜੈ ਭਈ, ਸਤਿਗੁਰੂ ਪੈਜ ਰਾਖ ਇਮ ਲਈ। ਸਾਰੇ ਸੰਸਾਰ ਦੇ ਭਲੇ ਲਈ
ਜੀਵਨ ਲੇਖੇ ਲਾਤਾ। ਬਹੁਤ ਹੀ ਵੱਡੀ ਵਿਲੱਖਣ ਤੇ ਮਹਾਨ ਸ਼ਹਾਦਤ ਹੋਈ ਤੇ ਅੱਜ ਉਹਨਾਂ ਨੂੰ ਨਿੱਕੇ ਜਿਹੇ ਦਾਇਰੇ ਵਿੱਚ, ਜਿਵੇਂ ਸੂਰਜ ਦੀ ਸਾਰੀ ਰੋਸ਼ਨੀ ਨੂੰ ਕੋਈ ਕਵੇ ਮੈਂ ਘੜੇ 'ਚ ਪਾ ਲੂੰ, ਜਾਂ ਸਾਰੇ ਸੰਸਾਰ ਦਾ ਜਿਹੜਾ ਪਾਣੀ ਆ ਬ੍ਰਹਮੰਡ ਦਾ ਉਹਨੂੰ ਕੋਈ ਕਵੇ ਮੈਂ ਘੜੇ 'ਚ ਪਾ ਲੂੰ, ਇਸ ਤਰੀਕੇ ਨਾਲ ਗੁਰੂ ਸਾਹਿਬਾਨ ਦੀ ਸਾਰੀ ਦੀ ਸਾਰੀ ਜਿਹੜੀ ਕਮਾਈ ਆ, ਜਿਹੜੀ ਉਹਨਾਂ ਦੀ ਅਜ਼ਮਤ ਹੈ, ਜੋ ਸਾਰੇ ਸੰਸਾਰ ਲਈ ਹੈ, ਉਹਨੂੰ ਕਹਿੰਦੇ ਆ ਕਿ ਹਿੰਦ ਤੱਕ ਸੀਮਤ ਕਰ ਲਾ, ਹਿੰਦ ਕੀ ਚਾਦਰ ਹੈ ਜੀ। ਤੋ ਇਹ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ ਕਿ ਜੀ ਦੇਖੋ ਗੁਰੂ ਸਾਹਿਬ ਨੇ ਕਮਾਲ ਕਰਤੀ। ਆ ਜਿਹੜੇ ਸਾਡੇ ਸਟੇਜਾਂ ਤੇ ਚੜ੍ਹਦੇ ਆ ਸਾਰੇ ਹਿੰਦੂ ਲੀਡਰ ਜਾਂ ਨਾਲ ਸਿੱਖ ਭਾਈਚਾਰੇ ਵਿੱਚੋਂ, ਇਹ ਦੇਖੋ ਜੀ ਜਦੋਂ ਜ਼ੁਲਮ ਹੁੰਦਾ ਦੇਖਿਆ ਉਹਨਾਂ ਨੇ, ਫਿਰ ਜਿਹੜਾ ਮੁਗਲ ਬਾਦਸ਼ਾਹ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਤਾ ਜੀ, ਇਦਾਂ ਦੀਆਂ ਗੱਲਾਂ ਸੁਣਾ ਰਹੇ ਨੇ। ਭਾਈ ਜਿਹੜਾ ਅੱਜ ਜ਼ੁਲਮ ਹੋ ਰਿਹਾ, ਜੇ ਅੱਜ ਭਾਰਤੀ ਮੁਸਲਮਾਨਾਂ ਉੱਤੇ ਜਾਂ ਹੋਰ ਕਿਸੇ ਵਰਗ ਉੱਤੇ, ਦਲਿਤ ਵਰਗ ਉੱਤੇ ਜ਼ੁਲਮ ਹੁੰਦਾ, ਜੇ ਸਿੱਖ ਉਹਦੇ ਵਿੱਚ ਕੋਈ ਗੱਲ ਕਹਿਣੀ ਕਹਾਉਣੀ ਚਾਹਣ ਤਾਂ ਐਨ ਉਸ ਮੌਕੇ ਕਹਿ ਦਿੰਦੇ ਆ ਕਿ ਤੁਹਾਡਾ ਤਾਂ ਜੀ ਵਿੱਚ ਕੁਛ ਇਹਦੇ ਹੈ ਨਹੀਂ ਤੇ ਸਾਨੂੰ ਆਪਾਂ ਇਹ ਚੋਂ ਕੀ ਲੈਣਾ, ਆਪਣੇ ਬੰਦੇ ਵਿੱਚ ਹੀ ਲੱਗ ਜਾਂਦੇ ਆ। ਇੱਕ ਪਾਸੇ ਨੌਵੇਂ ਪਾਤਸ਼ਾਹ ਤੋਂ ਪ੍ਰੇਰਨਾ ਲੈਣ ਦੀਆਂ ਗੱਲਾਂ ਕਰਦੇ, ਪ੍ਰੇਰਨਾ ਤਾਂ ਫਿਰ ਇਹੀ ਬਣਦੀ ਆ ਕਿ ਸਾਰੇ ਸੰਸਾਰ ਵਿੱਚ ਜਿੱਥੇ ਵੀ ਇਕੱਲਾ ਵੀ ਸਿੱਖ ਹੋਵੇ, ਚਾਹੇ ਕੋਈ ਸਿੱਖਾਂ ਦਾ ਸਮੂਹ ਹੋਵੇ, ਉਹ ਪੂਰੀ ਦੀ ਪੂਰੀ ਕੌਮ ਨੂੰ ਦੁਨੀਆ ਇਸ ਗੱਲ ਲਈ ਜਾਣੇ ਕਿ ਇਹ ਨਾ ਕਿਸੇ ਤੋਂ ਡਰਦੇ ਆ ਨਾ ਡਰਾਉਂਦੇ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇਮਨਾ, ਗਿਆਨੀ ਤਾਹੇ ਵਖਾਨ। ਨਾ ਡਰਨਾ ਤੇ ਨਾ ਡਰਾਉਣਾ। ਜਦੋਂ ਵੀ ਕਿਸੇ ਨਾਲ ਧੱਕਾ ਹੁੰਦਾ, ਜਦੋਂ ਵੀ ਕਿਸੇ ਨਾਲ ਵਧੀਕੀ ਹੁੰਦੀ ਆ, ਜਦੋਂ ਕਿਸੇ ਨਾਲ ਬੇਇਨਸਾਫੀ ਹੁੰਦੀ ਆ, ਜਦੋਂ ਕਿਸੇ ਨਾਲ ਜ਼ਬਰ ਜ਼ੁਲਮ ਹੁੰਦਾ, ਭਾਈ ਸਿੱਖ ਜਿਹੜੇ ਉੱਥੇ ਡਟ ਜਾਂਦੇ ਆ। ਹੋਣਾ ਤਾਂ ਇਹ ਚਾਹੀਦਾ, ਪਰ ਸਾਨੂੰ ਉਲਟ ਮੱਤ ਦਿੱਤੀ ਜਾ ਰਹੀ ਆ। ਜਿਹੜੇ ਭਾਰਤ ਦੇ ਜਿਸ ਹਕੂਮਤੀ ਸਿਸਟਮ ਨੇ ਸਿੱਖਾਂ ਨਾਲ ਧੱਕਾ, ਜ਼ਬਰ ਜ਼ੁਲਮ, ਬੇਇਨਸਾਫੀ ਕੀਤੀ ਆ, ਸਾਨੂੰ ਉਹਦੇ ਮੂਹਰੇ ਝੁਕਣ ਦੀਆਂ ਮੱਤਾਂ ਦਿੱਤੀਆਂ ਜਾ ਰਹੀਆਂ ਤੇ ਕਹਿੰਦੇ ਆ ਜੀ ਅਸੀਂ ਬੜੇ ਮਹਾਨ ਲੀਡਰ। ਦੇਖੋ ਕਿੰਨੀ ਅਸੀਂ ਮੋਦੀ ਸਾਹਿਬ ਨਾਲ ਬਣਾ ਕੇ ਰੱਖੀ ਹੋਈ ਹੈ। ਭਾਈ ਮੋਦੀ ਸਾਹਿਬ ਸਿੱਖਾਂ ਦੇ ਬਣਦੇ ਹੱਕ ਦੇਣ। ਸਿੱਖਾਂ ਦੀ 1947 ਤੋਂ ਲੈ ਕੇ ਹੁਣ ਤੱਕ ਜੋ ਇਸ ਮੁਲਕ ਵਿੱਚ ਹਾਲਤ ਆ, ਉਹ ਕਿਹਨੂੰ ਭੁੱਲੀ ਹੋਈ ਆ। ਸੋ ਇਹ ਜਿਹੜੇ ਤੋਤਕੜੇ ਜੇ ਜੋੜ ਜੋੜ ਕੇ ਸੁਣਾਉਣੇ, ਇਹ ਟੈਲੀਵਿਜ਼ਨ ਦੇ ਉੱਤੇ ਮਸ਼ਹੂਰੀਆਂ ਦੇ ਨਾਲ ਜਿਵੇਂ ਇੱਕ ਬੇਕਾਰ ਚੀਜ਼ ਨੂੰ ਬੜਾ ਮਹਾਨ ਬਣਾ ਦਿੱਤਾ ਜਾਂਦਾ, ਉਵੇਂ ਐਡਵਰਟਾਈਜ਼ਮੈਂਟ ਦੇ ਨਾਲ ਲੋਕਾਂ ਨੂੰ ਭਰਮ ਪਾਉਣਾ ਕਿ ਲਓ ਜੀ ਮੋਦੀ ਸਾਹਿਬ ਨੇ ਤਾਂ ਕਮਾਲ ਕਰਤੀ। ਸਿੱਖ ਤਾਂ ਜੀ ਐਵੇਂ ਮਰੀ ਜਾਂਦੇ ਆ, ਤਾਂ ਐਵੇਂ ਨੇਗੇ ਬੰਦੇ, ਦੇਖੋ ਮੋਦੀ ਤੇ ਅਮਿਤ ਸ਼ਾਹ ਤਾਂ ਫੱਟੇ ਚੱਕੀ ਜਾਂਦੇ ਆ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਰਨ ਕਰਾਉਣ ਵਾਲੇ ਲੋਕ ਆ ਜਿਹੜੇ, ਉਹ ਕੌਮ ਦੇ ਅਸਲ ਵਿੱਚ ਦੁਸ਼ਮਣਾਂ ਦੇ ਖਾਤੇ 'ਚ ਭੁਗਤ ਰਹੇ ਲੋਕ ਨੇ, ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣ ਬੈਠੇ ਲੋਕ ਨੇ। ਇਹਨਾਂ ਲੋਕਾਂ ਦਾ ਜੀਵਨ ਦਾ ਇੱਕੋ ਇੱਕ ਨਿਸ਼ਾਨਾ ਇਹ ਆ ਕਿ ਚਾਪਲੂਸੀ ਕਰਕੇ, ਸਵਾਰਥ ਕਰਕੇ, ਮੌਕੇ ਦੀ ਹਕੂਮਤ ਕੋਲੋਂ ਕੋਈ ਲਾਹਾ ਲੈ ਲਈਏ ਤੇ ਅਸੀਂ ਬੜੇ ਖੱਬੀ ਖਾਨ ਬਣ ਜਾਵਾਂਗੇ, ਇਹ ਜੱਗ ਮਿੱਠਾ ਕਹਿੰਦੇ ਅਗਲਾ ਕਹਿਣ ਡਿੱਠਾ। ਇਹ ਇਸ ਤਰੀਕੇ ਦੀ ਵਿਰਤੀ ਵਾਲੇ ਲੋਕ ਨੇ। ਇਹਨਾਂ ਲੋਕਾਂ ਦਾ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਸਿੱਖ ਹਿੱਤਾਂ ਨੂੰ ਜਾਂ ਸਿੱਖ ਹੱਕਾਂ ਨੂੰ ਕਿੱਥੇ ਸੱਟ ਵੱਜ ਰਹੀ ਹੈ। ਸਭ ਤੋਂ ਭੈੜੀ ਤੇ ਮਾੜੀ ਗੱਲ ਆ ਕਿ ਸਾਡੀਆਂ ਸਿੱਖ ਸੰਸਥਾਵਾਂ ਦੇ ਉੱਤੇ ਜਿਹੜੇ ਕਾਬਜ ਲੋਕ ਨੇ, ਉਹਨਾਂ ਨੇ ਕੋਈ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੋਰ ਜਿਹੜੀਆਂ ਅਹਿਮ ਸੰਸਥਾਵਾਂ ਦੇ ਉੱਤੇ ਬੈਠੇ ਲੋਕ ਨੇ, ਸੀਟਾਂ ਤੇ ਬੈਠੇ ਲੋਕ ਨੇ, ਉਹਨਾਂ ਨੇ ਕਦੇ ਵੀ ਭਾਰਤੀ ਹਕੂਮਤੀ ਤੰਤਰ ਨਾਲ ਅੱਖ ਪਾ ਕੇ ਗੱਲ ਨਹੀਂ ਕੀਤੀ ਕਿ ਸਾਡੇ ਧਰਮ ਦਾ ਹਿੰਦੀਕਰਨ ਤੇ ਹਿੰਦੂਕਰਨ ਕਰਕੇ ਆ ਜਿਹੜਾ ਧਰਮ ਕੀ ਚਾਦਰ ਨੂੰ ਹਿੰਦ ਕੀ ਚਾਦਰ ਕਹਿ ਕੇ, ਸਿੱਖਾਂ ਦੇ ਸ਼ਹਾਦਤ ਦੇ ਸੰਕਲਪ ਦੀ ਥਾਂ ਤੇ ਬਲੀਦਾਨ ਵਰਤ ਕੇ ਇਹ ਜਿਹੜਾ ਕੁਝ ਤੁਸੀਂ ਕਰ ਰਹੇ ਹੋ, ਇਹ ਸਾਨੂੰ ਮਨਜ਼ੂਰ ਨਹੀਂ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਸਾਡੀ ਕੌਮ ਉੱਤੇ ਕਿ ਪੰਥ ਨੂੰ ਚੜ੍ਹਦੀ ਕਲਾ ਵਾਲੇ ਇਹੋ ਜਿਹੇ ਗੁਰਸਿੱਖ ਪਿਆਰੇ ਬਖਸ਼ਣ, ਜਿਨ੍ਹਾਂ ਦਾ ਜਿਗਰਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਾਂਗੂ ਹੋਵੇ, ਜਿਹੜੇ ਠੋਕ ਵਜਾ ਕੇ ਕਹਿਣ ਕਿ ਭਾਈ ਗਲਤ ਗੱਲ ਬਰਦਾਸ਼ਤ ਨਹੀਂ ਹੋਏਗੀ। ਜਿਹੜੇ ਸੰਤ ਭਿੰਡਰਾਂ ਵਾਲਿਆਂ ਵਾਂਗੂ ਜਿਨ੍ਹਾਂ ਨੇ ਕਿਹਾ ਸੀਗਾ ਕਿ ਲਾਲੇ ਜਗਤ ਨਾਰਾਇਣ ਦੀ ਫੋਟੋ ਗੁਰੂ ਸਾਹਿਬਾਨ ਦੀ ਨਕਲੀ ਪੇਂਟਿੰਗ ਦੇ ਖਿਲਾਫ ਬਿਲਕੁਲ ਬਰਦਾਸ਼ਤ ਨਹੀਂ ਹੋਊਗੀ। ਉਸ ਤਰ੍ਹਾਂ ਦੀ ਸਾਨੂੰ ਸਿੱਖੀ ਵਾਲੇ, ਉਸ ਤਰ੍ਹਾਂ ਦੇ ਗੁਰਸਿੱਖ ਪਿਆਰੇ ਹੋਣ ਜਿਹੜੇ ਕੌਮ ਨੂੰ, ਧਰਮ ਨੂੰ ਤਰਜੀਹ ਦੇਣ। ਆ ਜਿਹੜੇ ਫਿਰਦੇ ਆ ਵਿਚਾਰੇ, ਇਹਨਾਂ ਦਾ ਤਾਂ ਵਕਤੀ ਜਾਂ ਵਕਤ ਟਪਾਉਣ ਵਾਲਾ ਕੰਮ ਆ ਵੀ ਨਜ਼ਾਰੇ ਲਓ, ਖਾਓ ਪੀਓ, ਐਸ਼ ਕਰੋ ਮਿੱਤਰੋ। ਸੋ ਇਸ ਤਰੀਕੇ ਦੇ ਲੋਕਾਂ ਦਾ, ਚਾਪਲੂਸੀ ਨਾਲ ਭਰੇ ਤੇ ਸਵਾਰਥ ਨਾਲ ਭਰੇ ਲੋਕਾਂ ਦਾ ਅਸੀਂ ਇਹਨਾਂ ਦੀ ਗੱਲ ਕੀ ਕਰਨੀ। ਉੱਪਰ ਬੈਠਾ ਸਭ ਕੁਝ ਦੇਖਦਾ, ਉਹਨੂੰ ਸਭ ਦਾ ਫਿਕਰ ਆ। ਸੋ ਇਸ ਮੌਕੇ ਅੱਜ ਅਸੀਂ ਜਿੱਥੇ ਨੌਵੇਂ ਪਾਤਸ਼ਾਹ ਦੇ ਉਸ ਅਦੁੱਤੀ ਫਲਸਫੇ ਨੂੰ
ਦੁਨੀਆ ਭਰ ਵਿੱਚ ਪ੍ਰਚਾਰਨ ਵਾਲੇ ਸਾਰੇ ਸੱਚੇ ਸੁੱਚੇ ਵੀਰਾਂ ਦਾ ਸਤਿਕਾਰ ਕਰਨਾ ਚਾਹੁੰਦੇ ਆ, ਉਹਨਾਂ ਲੋਕਾਂ ਨੂੰ ਵੀ ਅਸੀਂ ਲਾਹਣਤਾਂ ਪਾਉਣੀਆਂ ਚਾਹੁੰਦੇ ਆ ਜਿਹੜੇ ਹਿੰਦੂਤਵਾ ਦੇ ਏਜੰਡੇ ਅਨੁਸਾਰ ਸਿੱਖੀ ਦੀ ਵਿਆਖਿਆ ਕਰਦੇ ਆ, ਜਿਹੜੇ ਬ੍ਰਾਹਮਣਵਾਦੀ ਨਜ਼ਰੀਏ ਤੋਂ ਸਿੱਖੀ ਦੀ ਵਿਆਖਿਆ ਕਰਦੇ ਆ, ਜਿਨ੍ਹਾਂ ਨੇ ਸਿੱਖਾਂ ਦੀ ਹਰ ਰਵਾਇਤ ਹਰ ਪਰੰਪਰਾ ਦੇ ਸਾਹਮਣੇ ਸਵਾਲੀਆ ਨਿਸ਼ਾਨ ਲਾਉਣੇ ਸ਼ੁਰੂ ਕੀਤੇ ਹੋਏ ਨੇ, ਜਿਨ੍ਹਾਂ ਲੋਕਾਂ ਨੇ ਇਹ ਮਿਥ ਲਿਆ ਵਾ ਕਿ ਆਪਾਂ ਖਾਲਸੇ ਦੇ ਨਿਆਰੇ ਅਤੇ ਵਿਲੱਖਣ ਹੋਂਦ ਹਸਤੀ ਦੇ ਸਿਧਾਂਤ ਨੂੰ ਸੱਟ ਮਾਰਨੀ ਹੈ, ਉਹਨਾਂ ਦੇ ਸਿਰ ਤੇ ਲਾਹਣਤਾਂ ਨੇ। ਬਾਕੀ ਜਿਹੜੇ ਗੁਰੂ ਪਿਆਰੇ ਧਰਮ ਦੀ ਪੰਥ ਦੀ ਸੱਚੀ ਸੁੱਚੀ ਗੱਲ ਕਰਦੇ ਆ, ਉਹਨਾਂ ਦਾ ਸਤਿਕਾਰ। ਇੱਥੇ ਸਮਾਪਤੀ ਹੈ ਜੀ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।